ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਛ ਜਿਹੜਾ ਉਹ ਆਪਾਂ ਹੁੰਦਾ ਆ। ਸੋ ਓਬਜ਼ਰਵ ਜਿਹੜਾ ਸਾਰੀ ਜਗ੍ਹਾ ਕੀਤਾ ਜਾਂਦਾ। ਯਾਦ ਹੋਣਾ ਹਰਜੋਤ ਸਿੰਘ ਜੀ, ਆਪਾਂ ਤਕਰੀਬਨ 2 ਸਾਲ ਪਹਿਲਾਂ ਜਦੋਂ ਵਾਸ਼ਿੰਗਟਨ DC ਗਏ ਸੀ, ਆਰਲਿੰਗਟਨ ਸਿਮੈਟਰੀ ਦੇ ਵਿੱਚ ਜਦੋਂ ਉੱਥੇ ਪਹੁੰਚੇ ਸੀ, ਤਾਂ ਉੱਥੇ ਖਾਸ ਕਰਕੇ ਜਿਹੜੇ ਆਪਣੇ ਸਿੱਖ ਪੰਜਾਬੀ ਮੂਲ ਦੇ ਤੇ ਜਿਹੜੇ ਭਾਰਤੀ ਮੂਲ ਦੇ ਵੀ ਕਈ ਹੋਰ ਵੀ ਸੀਗੇ, ਜਿਨ੍ਹਾਂ ਨੇ ਇਸ ਮੁਲਕ ਦੇ ਲਈ ਆਪਣੀਆਂ ਜਾਨਾਂ ਜਿਹੜੀਆਂ ਨਿਸ਼ਾਵਰ ਕੀਤੀਆਂ, ਉਹਨਾਂ ਦੀਆਂ ਸਮਾਰਕਾਂ ਜਿਹੜੀਆਂ ਉੱਥੇ ਬਣੀਆਂ ਪਈਆਂ, ਉਹਨਾਂ ਦੀ ਯਾਦ ਦੇ ਵਿੱਚ ਜਿਹੜੀਆਂ ਤਖਤੀਆਂ ਆ ਉੱਥੇ ਲੱਗੀਆਂ ਹੋਈਆਂ। ਟੂਮ ਆਫ ਦੀ ਅਨਨੋਨ, ਉਹ ਇੱਕ ਐਸੀ ਪ੍ਰਥਾ ਜਿਹੜੀ ਉੱਥੇ ਚੱਲਦੀ ਆ ਆਰਲਿੰਗਟਨ ਸਿਮੈਟਰੀ ਦੇ ਵਿੱਚ। ਉਹ ਉਸ ਅੱਜ ਦੇ ਦਿਨਾਂ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਵੀ ਕੋਈ ਮੌਜੂਦਾ ਰਾਸ਼ਟਰਪਤੀ ਹੁੰਦੇ ਆ, ਉਹ ਉੱਥੇ ਸ਼ਰਧਾਂਜਲੀ ਭੇਟ ਕਰਨ ਦੇ ਲਈ ਜਿਹੜੇ ਉਹ ਜਾਂਦੇ ਹੁੰਦੇ ਆ। ਸੋ ਮਈ ਦੇ ਅਖੀਰਲੇ ਸੋਮਵਾਰ ਨੂੰ, ਜਿੱਦਾਂ ਤੁਸੀਂ ਦੱਸਿਆ ਵੀ ਇਹ ਪੱਕਾ ਹੀ ਮੁਕਰਰ ਕੀਤਾ ਗਿਆ ਆ ਵੀ ਉਹ ਵਾਲਾ ਦਿਨ ਫੈਡਰਲ ਹੌਲੀਡੇ ਮੈਮੋਰੀਅਲ ਡੇ ਦੇ ਤੌਰ ਦੇ ਉੱਤੇ ਉਹਨਾਂ ਸਾਰੇ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜਾ ਉਹ ਕੀਤਾ ਜਾਂਦਾ ਆ। ਤੇ ਕਹਿੰਦੇ ਵੀ ਨੈਸ਼ਨਲ ਮੂਮੈਂਟ ਆਫ ਰਿਮੈਂਬਰੈਂਸ, ਜਿੱਥੇ ਜਿੱਥੇ ਵੀ ਤੁਸੀਂ ਹੁੰਨੇ ਆ, ਉੱਥੋਂ ਦੇ ਲੋਕਲ 3 ਵਜੇ ਦੇ ਟਾਈਮ, ਜਿੱਦਾਂ ਆਪਣੇ ਵੀ ਇੱਥੇ 3 ਵਜਣੇ ਆ, ਤਾਂ 1 ਮਿੰਟ ਦੀ ਜਿਹੜੀ ਸਾਇਲੈਂਸ ਆ ਉਹ ਇਹਨਾਂ ਅਮਰੀਕਨਸ ਦੇ ਲਈ ਰੱਖੀ ਜਿਹੜੀ ਉਹ ਜਾਂਦੀ ਹੈਗੀ ਆ। ਸੋ ਟੂਮ ਆਫ ਦੀ ਅਨਨੋਨ ਜਿਹੜਾ ਸੋਲਜਰ ਹੁੰਦਾ ਆ, ਟੂਮ ਆਫ ਦੀ ਅਨਨੋਨ ਸੋਲਜਰ, ਉਹਦੇ ਲਈ ਜਿਹੜੇ ਆਰਲਿੰਗਟਨ ਨੈਸ਼ਨਲ ਸਿਮੈਟਰੀ ਦੇ ਵਿੱਚ ਅੱਜ ਵਿਸ਼ੇਸ਼ ਤੌਰ ਦੇ ਉੱਤੇ ਰਾਤ ਜਿਹਨੂੰ ਕਹਿ ਦਿੰਦੇ ਆ, ਜਾਂ ਫੁੱਲ ਅਰਪਣ ਭੇਂਟ ਜਿਹੜੇ ਉਹ ਕੀਤੇ ਜਾਂਦੇ ਆ। ਬਹੁਤ ਸਾਰੇ ਜਿਹੜੇ ਸ਼ਹੀਦ ਹੋਏ ਲੋਕ ਆ, ਉਹਨਾਂ ਦੀਆਂ ਸਿਮੈਟਰੀਜ਼ ਦੇ ਉੱਤੇ ਅੱਜ ਝੰਡੇ, ਛੋਟੇ ਝੰਡੇ ਤੋਂ ਲੈ ਕੇ ਵੱਡੇ ਝੰਡੇ ਆ, ਉਹ ਲਗਾਏ ਜਿਹੜੇ ਉਹ ਜਾਂਦੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਹੁੰਦੀਆਂ ਆ। ਸੋ ਬੜਾ ਇਤਿਹਾਸਿਕ ਜਿਹੜਾ ਉਹ ਦਿਨ ਆ। ਆਪਾਂ ਵੀ ਜਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਆਪਣੀ ਕੌਮ ਦੇ ਆਪਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਇਸੇ ਤਰੀਕੇ ਦੇ ਨਾਲ ਹਰ ਮੁਲਕ ਆਪਣੇ ਜਿਹੜੇ ਆ ਉਹ ਮੁਲਕ ਦੇ ਜਿਹੜੇ ਸ਼ਹੀਦ ਆ ਉਹਨਾਂ ਦੀ ਯਾਦ ਦੇ ਵਿੱਚ ਅੱਜ ਦਾ ਦਿਨ ਜਿਹੜਾ ਮਨਾਇਆ ਜਾਂਦਾ। ਜਿੱਦਾਂ ਤੁਸੀਂ ਦੱਸਿਆ ਵੀ ਇਹ 1860 ਦੇ ਵਿੱਚ ਇੱਕ ਡੈਕੋਰੇਸ਼ਨ ਡੇ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ, ਜਦੋਂ ਸਿਵਲ ਵਾਰ ਹੋਈ ਸੀ, ਜਿਸ ਦੇ ਵਿੱਚ 6 ਲੱਖ ਤੋਂ ਵੱਧ ਫੌਜੀ ਜਿਹੜੇ ਹਰਜੋਤ ਸਿੰਘ ਜੀ ਮਾਰੇ ਗਏ ਸੀਗੇ। ਨਾਰਥ ਤੇ ਸਾਊਥ ਦੀਆਂ ਜਿਹੜੀਆਂ ਕਮਿਊਨਿਟੀਜ਼ ਆ, ਉਹਨਾਂ ਦੀ ਆਪਸ ਦੇ ਵਿੱਚ ਜਿਹੜੀ ਲੜਾਈ ਹੋਈ ਸੀ, ਫਿਰ ਉਹਨਾਂ ਨੂੰ ਯਾਦ ਕਰਦੇ ਹੋਏ ਜਿਹੜਾ ਡੈਕੋਰੇਸ਼ਨ ਡੇ ਦੇ ਤੌਰ ਦੇ ਉੱਤੇ ਇਸ ਨੂੰ ਜਿਹੜਾ ਉਹ ਸ਼ੁਰੂ ਕੀਤਾ ਗਿਆ। ਨਿਊਯਾਰਕ ਦੇ ਵਾਟਰਲੂ ਦੇ ਵਿੱਚ ਇਹ ਜਿਹੜੀ ਚੀਜ਼ ਆ ਉਹ ਹੋਈ ਸੀ। ਤੇ ਜਨਰਲ ਜੌਨ ਏ ਲੋਗਨ ਕਮਾਂਡਰ ਸੀਗੇ ਗ੍ਰੈਂਡ ਆਰਮੀ ਜਿਹੜੀ ਆਫ ਰਿਪਬਲਿਕ, ਯੂਨੀਅਨ ਵੈਟਰਨਸ ਆਰਗੇਨਾਈਜੇਸ਼ਨ ਆ, ਉਹਨਾਂ ਨੇ ਜਨਰਲ ਆਰਡਰ 11 ਜਿਹੜਾ ਉਹ ਦਿੱਤਾ ਸੀਗਾ, ਜਿਸ ਦੇ ਨਾਲ ਜਿਹੜਾ 30 ਮਈ ਆ ਉਸ ਨੂੰ ਨੈਸ਼ਨਲ ਡੇ, ਜਿਹੜੇ ਸਿਵਲ ਵਾਰ ਦੇ ਵਿੱਚ ਜਿਹੜੇ ਮਾਰੇ ਗਏ ਸੀਗੇ ਫੌਜੀ, ਉਹਨਾਂ ਦੀਆਂ ਗ੍ਰੇਵਜ਼ ਨੂੰ ਡੈਕੋਰੇਟ ਕਰਨ ਦੇ ਲਈ ਜਿਹੜਾ ਉਹ ਰੱਖਿਆ ਗਿਆ ਸੀਗਾ। ਬਟ ਇਹ ਇਵੈਂਚੁਅਲੀ ਸਿਵਲ ਵਾਰ ਤੋਂ ਬਾਅਦ ਦੇ ਵਿੱਚ ਤੱਕ ਵੀ ਇਸ ਨੂੰ ਜਿਹੜਾ ਉਹ ਇਹ ਵੱਧਦਾ ਗਿਆ। ਫਿਰ ਜਿਹੜੀ ਸਪੈਨਿਸ਼ ਅਮਰੀਕਨ ਵਾਰ, ਵਰਲਡ ਵਾਰ 1, ਵਰਲਡ ਵਾਰ 2, ਕੋਰੀਅਨ ਵਾਰ, ਵੀਅਤਨਾਮ ਵਾਰ, ਤੇ ਉਸ ਤੋਂ ਬਾਅਦ ਜਿਹੜੀਆਂ ਵਾਰਜ਼ ਆ ਉਹਨਾਂ ਦੇ ਵਿੱਚ ਮਾਰੇ ਗਏ ਜਿੰਨੇ ਵੀ ਅਮਰੀਕਾ ਦੇ ਸ਼ਹੀਦ ਆ, ਉਹਨਾਂ ਸਾਰਿਆਂ ਨੂੰ ਫਿਰ ਅੱਜ ਦੇ ਦਿਨ ਜਿਹੜਾ ਉਹ ਯਾਦ ਕੀਤਾ ਜਿਹੜਾ ਹੋ ਜਾਂਦਾ ਹੈ। ਸੋ 1971 ਦੇ ਵਿੱਚ ਇਹ ਜਿਹੜੀ ਫੈਡਰਲ ਹੌਲੀਡੇ ਬਣ ਗਈ ਸੀ, ਯੂਨੀਫਾਰਮ ਮੰਡੇ ਹੌਲੀਡੇ ਐਕਟ, ਇਸ ਨੂੰ ਸਟੈਂਡਰਡਾਈਜ਼ ਕੀਤਾ ਗਿਆ ਸੀਗਾ। ਸੋ ਅਧਿਕਾਰਤ ਤੌਰ ਦੇ ਉੱਤੇ 1971 ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਹ ਲਾਸਟ ਮੰਡੇ ਆਫ ਜਿਹੜਾ ਮੇ ਆ, ਉਸ ਨੂੰ ਇਹ ਜਿਹੜਾ ਉਹ ਕਰ ਦਿੱਤਾ, ਯਾਦ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ। ਸੋ ਅੱਜ ਦੇ ਦਿਨ ਆਪਾਂ ਸਾਰੇ ਹੀ ਅਮਰੀਕਾ ਦੇ ਜਿਹੜੇ ਸ਼ਹੀਦ ਫੌਜੀ ਆ ਉਹਨਾਂ ਨੂੰ ਭਾਵ ਭਿੰਨੀ ਸ਼ਰਧਾਂਜਲੀ ਜਿਹੜੀ ਉਹ ਭੇਟ ਕਰਦੇ ਆ, ਜਿਨ੍ਹਾਂ ਨੇ ਅਮਰੀਕਾ ਦੇ ਵਿੱਚ ਆਪਾਂ ਨੂੰ ਇਹ ਜਿਹੜੀਆਂ ਆਜ਼ਾਦੀਆਂ ਆਪਾਂ ਮਾਣਦੇ ਆ, ਉਹ ਆਜ਼ਾਦੀਆਂ ਬਰਕਰਾਰ ਰੱਖਣ ਦੇ ਲਈ ਆਪਣੀਆਂ ਜਾਨਾਂ ਨਿਸ਼ਾਵਰ ਕਰ ਦਿੱਤੀਆਂ। ਜੀ, ਅੱਜ ਦੀ ਡੇਟ ਦੇ ਵਿੱਚ ਅਮਰੀਕਾ ਦੇ ਵਿੱਚ ਹੇਟ ਕ੍ਰਾਈਮ ਕਾਫੀ ਜ਼ਿਆਦਾ ਵਧੀ ਹੋਈ ਹੈ, ਆਪਾਂ ਦੇਖਦੇ ਹਾਂ। ਸੋ ਸਾਨੂੰ ਪੰਜਾਬੀਆਂ ਨੂੰ, ਆਪਣਾ ਨੂੰ, ਸਿੱਖਾਂ ਨੂੰ ਬੜੇ ਪ੍ਰਾਊਡਲੀ ਦੱਸਣਾ ਚਾਹੀਦਾ, ਜਿਹੜੇ ਸਾਡੇ ਨਾਲ ਦੇ ਅਮਰੀਕਨ ਆ, ਵੀ ਭਾਈ ਸਾਡੇ ਵੀ ਨੌਜਵਾਨ ਜਿਹੜੇ ਆ ਉਹ ਸ਼ਹੀਦ ਹੋਏ ਹੈਗੇ ਆ। ਆਪਾਂ ਹਮੇਸ਼ਾ ਹੀ ਮਰੀਨ ਕਾਰਪੋਰਲ ਗੁਰਪ੍ਰੀਤ ਸਿੰਘ ਉਹਨਾਂ ਨੂੰ ਯਾਦ ਕਰਦੇ ਆ, ਜਿਨ੍ਹਾਂ ਦੀ ਮੌਤ ਜਿਹੜੀ ਆ ਜੂਨ 22, 2011 ਦੇ ਵਿੱਚ ਆਪਰੇਸ਼ਨ ਐਂਡਿਊਰਿੰਗ ਫਰੀडम ਦੇ ਦੌਰਾਨ ਹੋਈ ਸੀ। 21 ਸਾਲਾਂ ਦਾ ਸੀਗਾ ਤੇ 1st ਬਟਾਲੀਅਨ 5th ਮਰੀਨ ਤੇ 1st ਮਰੀਨ ਡਿਵੀਜ਼ਨ ਕੈਂਪ ਪੈਂਡਲਟਨ ਕੈਲੀਫੋਰਨੀਆ ਜੂਨ 22 ਨੂੰ ਜਿਹੜੀ ਆ ਉਹਨਾਂ ਦੀ ਹੈਲਮੈਂਡ ਪ੍ਰੋਵਿੰਸ ਅਫਗਾਨਿਸਤਾਨ ਦੇ ਵਿੱਚ ਜਿਹੜੀ ਸ਼ਹੀਦੀ ਹੋਈ ਸੀ। ਤੇ ਆਪਾਂ ਹਮੇਸ਼ਾ ਹੀ ਹਰ ਸਾਲ ਉਹਨਾਂ ਨੂੰ ਯਾਦ ਕਰਦੇ ਆ। ਉਹਨਾਂ ਦੇ ਫਾਦਰ ਵੀ ਹਮੇਸ਼ਾ ਹੀ ਬਹੁਤ ਵਾਰ ਸਾਡੇ ਨਾਲ ਜੁਆਇਨ ਵੀ ਕਰਦੇ ਹੁੰਦੇ ਆ ਜੀ।
ਸੋ ਉਹਨਾਂ ਤੋਂ ਬਿਨਾਂ ਸਰਜੈਂਟ ਉਦੇ ਸਿੰਘ, ਉਹਨਾਂ ਦਾ ਵੀ ਆਰਲਿੰਗਟਨ ਨੈਸ਼ਨਲ ਸਮੈਂਟਰੀ ਦੇ ਵਿੱਚ ਜਿਹੜਾ ਟੌਮ ਹੈਗਾ ਆ, ਤੇ ਉਹਨਾਂ ਨੂੰ ਵੀ ਆਪਾਂ ਹਮੇਸ਼ਾ ਯਾਦ ਕਰਦੇ ਹਾਂ। ਉਹਨਾਂ ਦੀ ਮੌਤ ਜਿਹੜੀ ਆ ਉਹ ਉਹਨਾਂ ਨੇ ਸ਼ਹਾਦਤ ਕੀਤੀ ਸੀ ਅਪ੍ਰੈਲ 23 2000 ਅਪ੍ਰੈਲ 23 1982 ਦੇ ਵਿੱਚ। ਜਿਹੜਾ ਉਹ ਬੋਰਨ ਸੀ, ਤੇ ਦਸੰਬਰ 1 2003 ਦੇ ਵਿੱਚ ਉਹਨਾਂ ਦੀ ਜਿਹੜੀ ਸ਼ਹਾਦਤ ਹੋਈ ਸੀ ਇਰਾਕ ਦੇ ਵਿੱਚ, ਆਪਰੇਸ਼ਨ ਇਰਾਕੀ ਫਰੀडम ਦੇ ਦੌਰਾਨ। ਸੋ ਹੋਰ ਵੀ ਬਹੁਤ ਆ ਜਿੰਨੇ ਕੁ ਸਾਡੇ ਸਾਹਮਣੇ ਆਉਂਦੇ, ਜਿਨ੍ਹਾਂ ਦਾ ਪਤਾ ਲੱਗਦਾ, ਉਹ ਆਪਾਂ ਹਮੇਸ਼ਾ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਤਾਂ ਸੋ ਹਮੇਸ਼ਾ ਹੀ ਆਪਣੇ ਜਿਹੜੇ ਹੋਰ ਅਮਰੀਕਨ ਜਿਹੜੇ ਲੋਕ ਆਂਢੀ ਗੁਆਂਢੀ ਆ, ਉਹਨਾਂ ਦੇ ਨਾਲ ਸ਼ੇਅਰ ਕਰਿਆ ਕਰੋ। ਅੱਜ ਦੇ ਦਿਨ ਬਹੁਤ ਜਗ੍ਹਾ ਤੇ ਕਈ ਪਰੇਡ ਵੀ ਹੁੰਦੀ ਹੈਗੀ ਆ, ਉੱਥੇ ਵੀ ਹਾਜ਼ਰੀਆਂ ਭਰਿਆ ਕਰੋ, ਦਸਤਾਰਾਂ ਸਜਾ ਕੇ ਵੱਧ ਤੋਂ ਵੱਧ, ਤਾਂ ਕਿ ਪਤਾ ਚੱਲੇ ਆਪਾਂ ਸਾਰੇ ਜਿਹੜੇ ਆ ਅਮਰੀਕਨ ਹੈਗੇ ਆ। ਕਿਉਂਕਿ ਜੋ ਮਾਹੌਲ ਅੱਜ ਦਾ ਜਿਹੜਾ ਚੱਲ ਰਿਹਾ ਹੈਗਾ ਆ, ਬਹੁਤ ਜ਼ਿਆਦਾ ਡਿਵਾਈਡ ਵਾਲਾ ਮਾਹੌਲ ਚੱਲ ਰਿਹਾ ਹੈ, ਹੇਟ ਵਾਲਾ ਮਾਹੌਲ ਚੱਲ ਰਿਹਾ ਆ। ਸੋ ਆਪਾਂ ਇਹ ਦੱਸੀਏ ਵੀ ਅਸੀਂ ਸਾਰੇ ਜਿਹੜੇ ਅਮਰੀਕਨ ਹੈਗੇ ਆ, ਤੇ ਸਾਡੇ ਵੀ ਜਿਹੜੇ ਭੈਣ ਭਰਾ ਆ, ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹੈਗੀਆਂ, ਜਿੱਥੇ ਕਿਤੇ ਵੀ ਅਮਰੀਕਾ ਦੀ ਜਿਹੜੀ ਜੰਗ ਆ ਉਹ ਲੱਗੀ ਹੈਗੀ ਆ। ਜੀ ਬਿਲਕੁਲ। ਸੋ ਆਪਾਂ ਸਾਰਿਆਂ ਨੂੰ ਹੀ ਅੱਜ ਦੇ ਦਿਨ ਇੱਕ ਵਾਰੀ ਫੇਰ ਸ਼ਰਧਾਂਜਲੀ ਜਿਹੜੀ ਉਹ ਭੇਂਟ ਕਰਦੇ ਹਾਂ, ਤੇ ਆਪਾਂ ਇਸ ਇਤਿਹਾਸ ਦੇ ਉੱਤੇ, ਇਹਨਾਂ ਦੇ ਉੱਤੇ ਆਪਾਂ ਜਿਹੜਾ ਉਹ ਮਾਣ ਕਰਦੇ ਹਾਂ। ਤੇ ਬਿਲਕੁਲ, ਤੇ ਜਿਨ੍ਹਾਂ ਨੂੰ ਵੀ ਤੁਸੀਂ ਜਾਣਦੇ ਆ, ਈਵਨ ਦੋ ਆਪਾਂ ਦੇਖੋ, ਇਹਨਾਂ ਨੇ ਦੋ ਵਿਸ਼ੇਸ਼ ਤੌਰ ਦੇ ਉੱਤੇ ਦਿਨ ਰੱਖੇ ਆ ਫੌਜੀਆਂ ਦੇ ਲਈ, ਜਿਹੜੇ ਤਾਂ ਸ਼ਹੀਦ ਹੋ ਗਏ ਉਹਨਾਂ ਦੇ ਲਈ ਮੈਮੋਰੀਅਲ ਡੇ, ਤੇ ਜਿਹੜੇ ਅਜੇ ਵੀ ਕੰਮ ਕਰਦੇ ਆ ਜਾਂ ਕੰਮ ਫੌਜ ਦੇ ਲਈ ਉਹਨਾਂ ਨੇ ਕੀਤਾ ਹੈ, ਕਿਸੇ ਤਰੀਕੇ ਦੀ ਸਰਵਿਸ ਜਿਹੜੀ ਉਹ ਕੀਤੀ, ਉਹਨਾਂ ਦੇ ਲਈ ਵੈਟਰਨਸ ਡੇ ਦੇ ਤੌਰ ਦੇ ਉੱਤੇ ਯਾਦ ਜਿਹੜਾ ਉਹ ਕੀਤਾ ਜਾਂਦਾ। ਪਰ ਇਸ ਸੰਦਰਭ ਦੇ ਵਿੱਚ ਜਿਹੜਾ ਇੱਕ ਹਰਜੋਤ ਸਿੰਘ ਜੀ ਆਪਾਂ ਜ਼ਰੂਰ ਗੱਲ ਨਾਲ ਕਹਿਣੀ ਚਾਹੁੰਦੇ ਹਾਂ ਵੀ ਵੈਟਰਨਸ ਦਾ ਹਾਲ ਵੀ ਇੰਨਾ ਚੰਗਾ ਨਹੀਂ ਜਿਹੜਾ ਆਪਾਂ ਦੇਖਦੇ ਹਾਂ। ਜਿਸ ਤਰੀਕੇ ਦੇ ਮੈਂਟਲ ਡਿਸਆਰਡਰ PTSD ਤੋਂ ਜਿਹੜਾ ਉਹ ਪੀੜਤ ਨੇ, ਵੈਟਰਨ ਅਫੇਅਰਸ ਨੂੰ ਠੀਕ ਕਰਨ ਦੀਆਂ ਗੱਲਾਂ, ਕਈ ਪ੍ਰਸ਼ਾਸਨ ਆਏ, ਕਈ ਜਿਹੜੇ ਉਹ ਚਲੇ ਗਏ। ਬਹੁਤ ਸਾਰੀਆਂ ਇੱਦਾਂ ਦੀਆਂ ਰਿਪੋਰਟਸ ਆਪਾਂ ਨੂੰ ਬੜੇ ਅਫਸੋਸ ਦੇ ਨਾਲ ਇਹ ਦੱਸਣਾ ਪੈਂਦਾ ਆ, ਬਹੁਤ ਸਾਰੀਆਂ ਅਜਿਹੀਆਂ ਰਿਪੋਰਟਸ ਜਿਹੜੀਆਂ ਉਹ ਸਾਹਮਣੇ ਆ ਚੁੱਕੀਆਂ ਵੀ ਕਈ ਫੌਜੀ ਤਾਂ ਆਪਣੇ ਇਲਾਜ ਦੇ ਇੰਤਜ਼ਾਰ ਦੇ ਵਿੱਚ ਹੀ ਵਿਚਾਰੇ ਜਿਹੜੇ ਉਹ ਚੜ੍ਹਾਈ ਕਰ ਗਏ। ਸੋ ਉਹਨਾਂ ਦੀ ਦੇਖ ਰੇਖ, ਉਹਨਾਂ ਨੂੰ ਵਧੀਆ ਢੰਗ ਦੇ ਨਾਲ ਉਹ ਮਾਣ ਇੱਜ਼ਤ ਜਿਹੜਾ ਉਹ ਮਿਲੇ, ਸਿਰਫ ਸ਼ਬਦੀ ਰੂਪ ਦੇ ਵਿੱਚ ਨਹੀਂ, ਅਸਲ ਰੂਪ ਦੇ ਵਿੱਚ ਵੀ, ਉਹਦੇ ਲਈ ਜਿਹੜਾ ਕੰਮ ਅਜੇ ਕਰਨ ਵਾਲਾ ਬਹੁਤ ਪਿਆ ਆ। ਤੇ ਇਹ ਜਿਹੜੀ ਚੀਜ਼ ਕੋਈ ਵੀ ਜਦੋਂ ਹੋਵੇ, ਕੋਈ ਵੀ ਤੁਹਾਡੇ ਲਾਅ ਮੇਕਰਸ, ਹੁਣ ਇਲੈਕਸ਼ਨਾਂ ਦਾ ਦੌਰ ਆਪਾਂ ਨੂੰ ਪਤਾ ਹੈ ਵੀ ਉਹ ਚੱਲ ਰਿਹਾ ਆ, ਗੱਲਾਂ ਨਹੀਂ, ਕੋਈ ਕੰਕਰੀਟ ਸਟੈਪ ਜਿਹੜੇ ਆ ਉਹ ਚੱਕਣ, ਕੀ ਉਸ ਦੇ ਵਿੱਚ ਜਿਹੜਾ ਉਹ ਕਰ ਸਕਦੇ ਆ, ਉਹ ਹੋਣ। ਉਹ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਉਸ ਦੇ ਉੱਤੇ ਫੋਕਸ ਇਹਨਾਂ ਸਾਰੇ ਲਾਅ ਮੇਕਰਸ ਨੂੰ ਤੇ ਆਮ ਲੋਕਾਂ ਨੂੰ ਵੀ ਕਰਨਾ ਪੈਂਦਾ। ਆਪਾਂ ਦੇਖਦੇ ਹਾਂ ਵੀ ਕਿੰਨੀਆਂ ਨਾਨ ਪ੍ਰੋਫਿਟਸ ਇਹਨਾਂ ਵੈਟਰਨਸ ਦੀ ਦੇਖ ਰੇਖ ਕਰਨ ਦੇ ਲਈ ਜਿਹੜੀਆਂ ਉਹ ਬਣੀਆਂ ਹੋਈਆਂ ਆ। ਚਲੋ ਚੰਗੀ ਗੱਲ ਆ, ਲੋਕ ਜਿਹੜੇ ਉਹ ਇਸ ਦੇ ਵਿੱਚ ਸੇਵਾ ਕਰਦੇ ਆ, ਪਰ ਸਰਕਾਰਾਂ ਨੂੰ ਵੀ ਇਸ ਦੇ ਵਿੱਚ ਹੋਰ ਵਧੀਆ ਢੰਗ ਦੇ ਨਾਲ ਆਪਣੇ ਜਿਹੜੇ ਨਿਜ਼ਾਮ ਆ ਉਹਨਾਂ ਨੂੰ ਬਦਲਣ ਦੀ ਜਿਹੜੀ ਜ਼ਰੂਰਤ ਆ। ਸਭ ਤੋਂ ਜਿਹੜਾ ਖਤਰਨਾਕ ਆਂਕੜਾ ਇਹ ਆਉਂਦਾ ਹੁੰਦਾ ਹਰਜੋਤ ਸਿੰਘ ਜੀ, ਖਾਸ ਕਰਕੇ ਫੌਜੀਆਂ ਦੇ ਨਾਲ ਸੰਬੰਧਿਤ, ਇੱਕ ਤਾਂ ਇਹ ਫੌਜੀ ਨਾ ਜਿਹੜੇ ਇਹਨਾਂ ਨੇ ਤਾਂ ਜਾਨ ਦੇ ਦਿੱਤੀ ਇਸ ਮੁਲਕ ਦੇ ਲਈ, ਇੱਕ ਜਿਹੜੇ ਉਸ ਤੋਂ ਕੋਈ ਲੜਾਈਆਂ ਤੋਂ ਵਾਪਸ ਆਏ ਹੁੰਦੇ ਆ, ਮੈਂਟਲ ਬ੍ਰੇਕਡਾਊਨ ਹੋ ਜਾਂਦਾ, ਸੋ ਸੁਸਾਈਡ ਵਾਲੇ ਪਾਸੇ ਵੱਲ ਨੂੰ ਵੀ ਕਈ ਵਾਰੀ ਵੱਧ ਜਾਂਦੇ ਆ। ਸੋ ਉਹਨਾਂ ਦਾ ਵੀ ਧਿਆਨ ਜਿਹੜਾ ਉਹ ਨਾਲ ਦੇ ਨਾਲ ਰੱਖਣ ਦੀ ਆਪਾਂ ਨੂੰ ਜ਼ਰੂਰਤ ਹੈਗੀ ਆ। ਜਦੋਂ ਵੀ ਕੋਈ ਸਰਵਿਸਮੈਨ ਮਿਲਦਾ, ਉਹਨਾਂ ਨੂੰ ਧੰਨਵਾਦ, ਸਰਵਿਸਮੈਨ ਸਰਵਿਸ ਵੂਮਨ ਕੋਈ ਵੀ ਮਿਲਦੇ ਆ, ਥੈਂਕ ਯੂ ਕਹਿ ਕਰੋ, ਥੈਂਕ ਯੂ ਫॉर योर ਸਰਵਿਸ। ਕੱਲਾ ਉਹਨਾਂ ਨਹੀਂ, ਉਹਨਾਂ ਦੇ ਪਰਿਵਾਰਾਂ ਨੂੰ ਵੀ। ਜੇ ਕੋਈ ਹੋਰ ਵੀ ਸਾਡਾ ਵੀ ਸਰੋਤਾ ਜੇ ਕੋਈ ਯਾਦ ਕਰਨਾ ਚਾਹੁੰਦਾ ਮੈਮੋਰੀਅਲ ਡੇ ਦੇ ਉੱਤੇ ਆਪਣੇ ਸ਼ਹੀਦਾਂ ਨੂੰ, ਤੇ ਤੁਸੀਂ ਕਾਲ ਕਰ ਸਕਦੇ ਹੋ। ਲਾਈਵ ਪ੍ਰੋਗਰਾਮ ਚੱਲਦਾ 408 272 5200 408 272 5200। ਸੋ ਵਾਈਟ ਹਾਊਸ ਦੇ ਵਿੱਚ ਵੀ ਅੱਜ ਦਾ ਦਿਨ ਕਾਫੀ ਇਵੈਂਟਸ ਹੁੰਦੀਆਂ ਹੈਗੀਆਂ, ਯਾਦ ਕੀਤਾ ਜਾਂਦਾ ਹੈਗਾ ਆ। ਬਹੁਤ ਸਾਰੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਕਈ ਸ਼ਹਿਰਾਂ ਦੇ ਵਿੱਚ ਪਰੇਡ ਵੀ ਹੁੰਦੀ ਹੈਗੀ ਆ, ਉੱਥੇ ਵੀ ਜਿਹੜੇ ਲੋਕ ਆ ਸਾਰਿਆਂ ਨੂੰ ਯਾਦ ਕਰਦੇ ਆ। ਇਹ ਹੈ ਅਨਫੋਰਚੂਨੇਟ ਪਾਰਟ ਆ ਬਹੁਤ ਵਾਰ, ਜੋ ਕਈ ਆਪਾਂ ਦੇਖਦੇ ਆ ਆਪਣੇ ਜਿਹੜੇ ਫੌਜੀ ਵੀਰ ਅਮਰੀਕਾ ਦੇ ਵਿੱਚ ਖਾਸ ਕਰਕੇ ਜਿਹੜਾ ਸੋਸ਼ਲ ਸਿਸਟਮ ਹੈਗਾ ਆ, ਕਈ ਜਦੋਂ ਵਾਪਸ ਆਉਂਦੇ ਆ, ਕਿਸੇ ਦਾ ਡਿਵੋਰਸ ਹੋ ਜਾਂਦਾ, ਮੁੜ ਕੇ ਫੇਰ ਕੋਈ ਡਰੱਗ ਤੇ ਲੱਗ ਜਾਂਦਾ, ਤੇ ਉਹਨਾਂ ਦੀ ਸਿਚੁਏਸ਼ਨ ਆਪਾਂ ਦੱਸੀ ਆ। ਵੈਟਰਨਸ ਅਫੇਅਰਸ ਨੂੰ ਲੈ ਕੇ, ਗਵਰਨਮੈਂਟ ਦੀ ਫੰਡਿੰਗ ਨੂੰ ਲੈ ਕੇ ਹਮੇਸ਼ਾ ਹੀ ਜਿਹੜੀ ਆ ਲੜਾਈ ਝਗੜਾ ਹੁੰਦਾ ਰਹਿੰਦਾ। ਫੰਡਿੰਗ ਦੇ ਕੇ ਰਾਜੀ ਨਹੀਂ ਹੈ,
ਸੋ ਜਿਹੜੀ ਸਿਚੁਏਸ਼ਨ ਆ ਉਹ ਤੁਹਾਡੇ ਸਾਹਮਣੇ ਹੀ ਆ ਆਪਣੇ ਮੁਲਕ ਦੀ ਵੀ ਈਵਨ ਦੋ ਦਗਮਜੇ ਤਾਂ ਬਹੁਤ ਮਾਰਦੇ ਹੈਗੇ ਵੀ ਅਸੀਂ ਆਹ ਕਰ ਰਹੇ ਹੈਗੇ ਅਸੀਂ ਆਹ ਕਰ ਰਹੇ ਹੈਗੇ ਆ ਪਰ ਬਹੁਤ ਵਾਰ ਤੁਸੀਂ ਉਹਨਾਂ ਨੂੰ ਦੇਖਿਆ ਹੋਊਗਾ ਕਈ ਹੋਮਲੈਸ ਹੋ ਜਾਂਦੇ ਆ ਕਈ ਜਿਸ ਤਰ੍ਹਾਂ ਰਾਜ ਕਨਵੀਰ ਸਿੰਘ ਉਹਨੇ ਦੱਸਿਆ ਮੈਡੀਕਲੀ ਜਿਹੜੀ ਉਹਨਾਂ ਨੂੰ ਬਿਮਾਰੀਆਂ ਲੱਗ ਜਾਂਦੀਆਂ ਹੈਗੀਆਂ ਸੋ ਆਪਾਂ ਉਹਨਾਂ ਦੀ ਸ਼ਹਾਦਤ ਕਰਕੇ ਉਹਨਾਂ ਨੇ ਜੋ ਆਪਣੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਕਰਕੇ ਇਹ ਜਿਹੜੀ ਆਜ਼ਾਦੀ ਆ ਉਹ ਮਾਣ ਰਹੇ ਹੈਗੇ ਆ ਇਹ ਉਹੀ ਆਜ਼ਾਦੀ ਆ ਜਿਹਦੇ ਮੁਤਾਬਕ ਅਸੀਂ ਹਰ ਇੱਕ ਨੂੰ ਕ੍ਰਿਟੀਸਾਈਜ਼ ਕਰ ਸਕਦੇ ਹਾਂ ਚਾਹੇ ਉਹ ਅਮਰੀਕਾ ਦਾ ਪ੍ਰੈਜ਼ੀਡੈਂਟ ਵੀ ਹੋਵੇ ਚਾਹੇ ਕੁਝ ਵੀ ਤੇ ਤੁਹਾਨੂੰ ਕੋਈ ਖਤਰਾ ਨਹੀਂ ਹੈ ਇਹ ਨਹੀਂ ਆਪਾਂ ਜਿਨ੍ਹਾਂ ਮੁਲਕਾਂ ਤੋਂ ਆਏ ਆ ਉੱਥੇ ਜਾ ਕੇ ਦੇਖੋ ਵੀ ਉਹ ਕਰਦੇ ਕੀ ਆ ਜੇ ਕੋਈ ਮਾੜੀ ਜੀ ਕੋਈ ਗੱਲ ਵੀ ਕਰਦਾ ਤੇ ਉਹਨਾਂ ਦੇ ਜਿਹੜੇ ਵੈਬਸਾਈਟ ਆ ਉਹ ਜਿਹੜੇ ਉਹਨਾਂ ਦੇ ਬੰਦ ਕਰ ਦਿੱਤੇ ਜਾਂਦੇ ਆ ਉਹਨਾਂ ਨੂੰ ਥ੍ਰੈਟ ਕੀਤਾ ਜਾਂਦਾ ਉਹਨਾਂ ਨੂੰ ਜੇਲ੍ਹਾਂ 'ਚ ਰੱਖਿਆ ਜਾਂਦਾ ਸੋ ਮੈਮੋਰੀਅਲ ਡੇ ਵਾਲੇ ਦਿਨ ਆਪਾਂ ਉਹਨਾਂ ਸਾਰੇ ਹੀ ਜਿਹੜੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਉਹਨਾਂ ਨੂੰ ਯਾਦ ਕਰਦੇ ਆ ਨਾਲ ਦੀ ਨਾਲ ਆਪਾਂ ਪ੍ਰਾਊਡ ਵੀ ਆ ਕਿ ਇਕੱਲੇ ਇਹ ਨਹੀਂ ਵੀ ਸਾਡੀ ਕਮਿਊਨਿਟੀ ਦੇ ਵਿੱਚੋਂ ਵੀ ਬਹੁਤ ਸਾਰੇ ਜਿਹੜੇ ਆਪਣੇ ਨੌਜਵਾਨ ਬੱਚੇ ਬੱਚੀਆਂ ਆ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਹੈਗੀਆਂ ਆ ਅਮਰੀਕਾ ਦੇ ਲਈ ਜੀ ਬਿਲਕੁਲ ਤੇ ਸਰਵ ਵੀ ਜਿਹੜੇ ਬਹੁਤ ਕਰ ਰਹੇ ਹੈਗੇ ਆ ਜੀ ਜਸਵੰਤ ਕੌਰ ਜੀ ਜੁੜੇ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ ਤੁਹਾਡਾ ਪ੍ਰੋਗਰਾਮ ਅਸੀਂ ਤੇ ਰੋਜ਼ 24 ਘੰਟੇ ਜਿੰਨਾ ਚਿਰ ਆਉਂਦਾ ਸੁਣਦੇ ਰਹੀਦਾ ਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਮੈਮੋਰੀਅਲ ਡੇ ਬਾਰੇ ਸਾਰੀ ਚਾਨਣਾ ਪਾਇਆ ਹੈਗਾ ਜਿਹੜੇ ਸ਼ਹੀਦ ਹੋਏ ਨੇ ਸਾਡੇ ਲਈ ਤੇ ਉਹਨਾਂ ਨੂੰ ਅਸੀਂ ਪ੍ਰਣਾਮ ਕਰਦੇ ਹਾਂ ਮਿੰਟ ਮਿੰਟ ਪ੍ਰਣਾਮ ਕਰਦੇ ਹਾਂ ਕਿਉਂਕਿ ਉਹਨਾਂ ਨੇ ਸਾਡੇ ਪਿੱਛੇ ਇਹ ਜ਼ਿੰਦਗੀਆਂ ਬਾਰੀਆਂ ਤੇ ਸਾਨੂੰ ਇਹ ਸੁੱਖ ਪ੍ਰਾਪਤ ਹੋਏ ਆ ਸੋ ਉਹਨਾਂ ਲਈ ਅਸੀਂ ਬਹੁਤ ਬਹੁਤ ਜ਼ਿਆਦਾ ਧੰਨਵਾਦੀ ਹਾਂ ਕਿਉਂਕਿ ਉਹਨਾਂ ਨੇ ਸਾਨੂੰ ਸਾਰੇ ਸੁੱਖ ਵਰਤਾ ਕੇ ਦਿੱਤੇ ਨੇ ਅਸੀਂ ਵਰਤ ਰਹੇ ਹਾਂ ਉਹ ਵਿਚਾਰੇ ਆਪਣੀ ਜ਼ਿੰਦਗੀ ਤੇ ਖੇਡ ਕੇ ਆਪਣਾ ਸਮਾਂ ਜਿਹੜਾ ਉਹ ਕੱਢ ਗਏ ਨੇ ਆਪਣਾ ਨਾਮ ਦੁਨੀਆ ਵਿੱਚ ਤਾਜ਼ਾ ਕਰਕੇ ਗਏ ਨੇ ਸੋ ਤੁਹਾਡਾ ਸਾਰੇ ਪਰਿਵਾਰ ਦਾ ਜਿੰਨੇ ਰੇਡੀਓ ਦੇ ਸਟੇਸ਼ਨ ਦੇ ਉੱਤੇ ਹੈਗੇ ਕੰਮ ਕਰਦੇ ਵਰਕਰ ਤੇ ਬਾਕੀ ਸਾਰੇ ਸਰੋਤਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਤੁਹਾਡੇ ਮੰਚ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਹੜਾ ਕਿ 24 ਘੰਟੇ ਚੱਲਦਾ ਆ ਸਾਰਿਆਂ ਨੂੰ ਇੱਕ ਤਰ੍ਹਾਂ ਦਾ ਸਹਾਰਾ ਮਿਲ ਜਾਂਦਾ ਬਜ਼ੁਰਗ ਬੰਦਿਆਂ ਨੂੰ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ੁਕਰੀਆ ਜੀ ਬੜੀ ਮਿਹਰਬਾਨੀ ਜੀ ਤੇ ਹਰਜੋਤ ਸਿੰਘ ਜੀ ਹੁਣ ਆਪਾਂ ਅੱਗੇ ਵਧਦੇ ਹਾਂ ਅਗਲੀਆਂ ਜਿਹੜੀਆਂ ਖਬਰਾਂ ਆ ਉਹਨਾਂ ਦੇ ਉੱਤੇ ਨਜ਼ਰ ਜਿਹੜੀ ਉਹ ਆਪਾਂ ਮਾਰਦੇ ਹਾਂ ਸ਼ੁਰੂਆਤ ਕਰਦੇ ਜਾਂਦੇ ਹਰਜੋਤ ਸਿੰਘ ਜੀ ਵੀਕਐਂਡ ਦੇ ਉੱਤੇ ਜੋ ਵਾਈਟ ਹਾਊਸ ਦੇ ਨਜ਼ਦੀਕ ਗੋਲੀਕਾਂਡ ਜਿਹੜਾ ਉਹ ਵਾਪਰਿਆ ਨੈਸਰੀ ਬੈਸਟ 21 ਸਾਲਾਂ ਦਾ ਜਿਹੜਾ ਇੱਕ ਬੰਦਾ ਉਸਨੇ ਵਾਈਟ ਹਾਊਸ ਦੇ ਨਜ਼ਦੀਕ ਜਾ ਕੇ ਆਪਣੀ ਝੋਲੀ ਦੇ ਵਿੱਚੋਂ ਬੰਦੂਕ ਕੱਢ ਕੇ ਗੋਲੀਕਾਂਡ ਕਰਨ ਦਾ ਜਿਹੜਾ ਉਹ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਦੇ ਵਿੱਚ ਜਿਹੜੀ ਸੀਕ੍ਰੇਟ ਸਰਵਿਸ ਆ ਉਹਨਾਂ ਨੇ ਜਵਾਬੀ ਕਾਰਵਾਈ ਕਰਦੇ ਹੋਏ ਉਸ ਦੇ ਉੱਤੇ ਵੀ ਜਿਹੜੀ ਉਹ ਸ਼ੂਟ ਕੀਤਾ ਤੇ ਕਹਿੰਦਾ ਵੀ ਜਿਹੜਾ ਸ਼ੂਟਰ ਆ ਉਸ ਨੂੰ ਬਾਅਦ ਦੇ ਵਿੱਚ ਮਾਰ ਮੁਕਾਇਆ ਗਿਆ ਹੈਗਾ ਆ ਇਹ ਜਿਹੜਾ ਸ਼ੂਟਰ ਆ ਉਸ ਦੇ ਬਾਰੇ ਇਹ ਪਤਾ ਲੱਗਾ ਆ ਕਹਿੰਦੇ ਵੀ ਉਦਾਂ ਦਾ ਉਹਦੇ ਕਲੋਜ਼ੈਸਟ ਫਰੈਂਡਸ ਤੋਂ ਵੀ ਇਹਦਾ ਕੰਟੈਕਟ ਟੁੱਟ ਚੁੱਕਾ ਸੀਗਾ 21 ਸਾਲਾਂ ਦੇ ਬੈਸਟ ਨਾਂ ਦੇ ਇਸ ਬੰਦੇ ਦਾ ਤੇ ਕਹਿੰਦੇ ਵੀ ਇਹ ਆਪਣੇ ਆਪ ਨੂੰ ਜੀਸਸ ਕ੍ਰਾਈਸਟ ਮੰਨਣ ਲੱਗ ਗਿਆ ਸੀਗਾ ਵੀ ਕਹਿੰਦਾ ਵੀ ਮੈਂ ਹੀ ਜਿਹੜਾ ਜੀਸਸ ਕ੍ਰਾਈਸਟ ਹੈਗਾ ਆ ਤੇ ਇਸ ਤਰੀਕੇ ਦੇ ਨਾਲ ਬਾਲਟੀਮੋਰ ਕਾਉਂਟੀ ਦੇ ਵਿੱਚ ਮੈਰੀਲੈਂਡ 'ਚ ਡੰਡਾਲਕ ਹਾਈ ਸਕੂਲ ਦਾ ਇਹ ਜਿਹੜਾ ਉਹ ਗੱਲਾਂ ਉੱਥੇ ਦਾ ਇਹ ਜਿਹੜਾ ਉਹ ਪੜ੍ਹਿਆ ਸੀਗਾ ਟਰੈਕ ਰਨ ਕਰਦਾ ਹੁੰਦਾ ਸੀਗਾ ਤੇ ਕਹਿੰਦੇ ਵੀ ਇੱਕ ਰੋਂਗ ਟਰਨ ਤੋਂ ਬਾਅਦ ਦੂਜੀ ਰੋਂਗ ਟਰਨ ਇਹਦੀ ਹੁੰਦੀ ਗਈ ਤੇ ਬਾਅਦ ਦੇ ਵਿੱਚ ਇਹ ਇੱਥੇ ਤੱਕ ਜਿਹੜਾ ਉਹ ਆਣ ਪਹੁੰਚਿਆ ਸੋ ਪੁਲਿਸ ਨੇ ਇਸ ਨੂੰ ਬਾਅਦ ਦੇ ਵਿੱਚ ਗੋਲੀ ਦੇ ਨਾਲ ਜਿਹੜਾ ਉਹ ਮਾਰ ਮੁਕਾਇਆ ਸੀ ਇਹ ਸ਼ਨੀਚਰਵਾਰ ਦੀ ਜਿਹੜੀ ਹਰਜੋਤ ਸਿੰਘ ਜੀ ਘਟਨਾ ਆ ਵਾਈਟ ਹਾਊਸ ਦੇ ਨਜ਼ਦੀਕ ਇਹ ਗੋਲੀਕਾਂਡ ਜਿਹੜਾ ਉੱਥੇ ਵਾਪਰਿਆ ਸੀਗਾ ਸੋ ਇਹ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਪਹੁੰਚ ਕਿੱਦਾਂ ਗਿਆ ਇਸ ਦੇ ਬਾਰੇ ਜਿਹੜੀਆਂ ਸਾਰੀਆਂ ਚੀਜ਼ਾਂ ਆ ਉਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਹੈਗੀਆਂ ਆ ਪਰ ਇਹ ਆ ਵੀ ਇਹ ਜਿਹੜਾ ਸਸਪੈਕਟ ਆ ਕਿਉਂਕਿ ਹਰਜੋਤ ਸਿੰਘ ਜੀ ਉਦੋਂ ਬਹੁਤ ਸਾਰੇ ਜਿਹੜੇ ਵੀਡੀਓਜ਼ ਜਿਹੜੀਆਂ ਉਹ ਸਾਹਮਣੇ ਆਈਆਂ ਖਾਸ ਕਰਕੇ ਜਿਹੜੇ ਕੁਝ ਪੱਤਰਕਾਰ ਆ ਜਦੋਂ ਇਨ ਹਾਊਸ ਤੋਂ ਵਾਈਟ ਹਾਊਸ ਤੋਂ ਰਿਪੋਰਟਿੰਗ ਕਰ ਰਹੇ ਸੀ ਉਹਨਾਂ ਦੀ ਰਿਪੋਰਟਿੰਗ ਦੇ ਵਿੱਚ ਪਿੱਛੇ ਲਾਈਵ ਜਿਹੜੀਆਂ ਗੋਲੀਆਂ ਚੱਲਦੀਆਂ ਦੀਆਂ ਜਿਹੜੀਆਂ ਉਹ ਆਵਾਜ਼ਾਂ ਆਈਆਂ ਸੀਗੀਆਂ ਸੋ ਇਸ ਨੂੰ ਜਿਹੜਾ ਉਹ ਮਾਰ ਮੁਕਾਇਆ ਗਿਆ ਆ ਸੋ ਟ੍ਰੈਸ ਪਾਸਿੰਗ ਕਰਨ ਦੀ ਜਿਹੜੀ ਇਸ ਦੀ ਕੋਸ਼ਿਸ਼ ਸੀ ਪਰ ਟ੍ਰੈਸ ਪਾਸਿੰਗ ਕਰਦੇ ਕਰਦੇ ਹਰਜੋਤ ਸਿੰਘ ਜੀ
ਇਸ ਨੇ ਜਿਹੜੇ ਗੋਲੀकांड ਨੂੰ ਅੰਜਾਮ ਦਿੱਤਾ। ਇਨਫੈਕਟ ਇਹ ਪਹਿਲਾਂ ਵੀ ਇੱਕ ਵਾਰੀ ਵਾਈਟ ਹਾਊਸ ਦੇ ਵਿੱਚ ਦਾਖਲ ਹੋਣ ਦੀ, ਟ੍ਰੈਸਪਾਸ ਕਰਨ ਦੀ ਇਸ ਨੇ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕੀਤੀ ਸੀਗੀ। ਇਹ ਕਹਿੰਦੇ ਵੀ ਸੀਕ੍ਰੇਟ ਸਰਵਿਸ ਚੈੱਕ ਪੁਆਇੰਟ ਦੇ ਉੱਤੇ ਹੁਣ ਜਿਹੜਾ ਇਸਨੇ ਆਪਣੇ ਬੈਗ ਦੇ ਵਿੱਚੋਂ ਜਦੋਂ ਬੰਦੂਕ ਕੱਢੀ, ਗਨ ਪੁੱਲ ਕਰ ਲਈ, ਤਾਂ ਉਸ ਦੇ ਵੱਲ ਨੂੰ ਕਈ ਗੋਲੀਆਂ ਜਿਹੜੀਆਂ ਫਿਰ ਜਿਹੜੀਆਂ ਚਲਾਈਆਂ ਗਈਆਂ, ਜਿਸ ਤੋਂ ਬਾਅਦ ਇਸ ਨੂੰ ਉੱਥੇ ਹੀ ਢੇਰ ਕਰ ਦਿੱਤਾ ਗਿਆ ਤੇ ਉਸ ਨੂੰ ਜਿਹੜਾ ਉਹ ਮਾਰ ਦਿੱਤਾ ਗਿਆ। ਇੱਕ ਬਾਈਸਟੈਂਡਰ ਬੰਦਾ ਸੀਗਾ, ਉਸ ਤੇ ਵੀ ਗੋਲੀ ਲੱਗੀ ਆ ਤੇ ਕੱਲ ਤੱਕ ਇਹ ਦੱਸਿਆ ਗਿਆ ਸੀਗਾ ਵੀ ਉਹ ਸੀਰੀਅਸ ਕੰਡੀਸ਼ਨ ਦੇ ਵਿੱਚ ਜਿਹੜਾ ਉਹ ਹੈਗਾ ਆ। ਤੇ ਪਰ ਸੀਕ੍ਰੇਟ ਸਰਵਿਸ ਵਾਲੇ ਕਹਿੰਦੇ ਵੀ ਅਸੀਂ ਉਮੀਦ ਕਰਦੇ ਹਾਂ ਵੀ ਉਹ ਫੁੱਲ ਰਿਕਵਰੀ ਜਿਹੜੀ ਉਹ ਇਵੈਂਚੁਅਲੀ ਕਰ ਜਿਹੜੀ ਉਹ ਜਾਵੇਗਾ। ਜੁਲਾਈ 2025 ਦੇ ਵਿੱਚ ਅਨਲਾਫੁਲ ਐਂਟਰੀ ਤੇ ਕਹਿੰਦੇ ਵੀ ਐਗਜ਼ਿਟ ਟਰਨ ਜਿਹੜਾ ਟਰਨਸਟਲ ਹੁੰਦਾ ਆ, ਉਹਦੀ ਵਰਤੋਂ ਕਰਕੇ ਅੰਦਰ ਵੜਨ ਦੀ ਇਸਨੇ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕੀਤੀ ਸੀਗੀ ਜੁਲਾਈ ਦੇ ਵਿੱਚ। ਤੇ ਹੁਣ ਤਕਰੀਬਨ ਹਰਜੋਤ ਸਿੰਘ ਜੀ 10 ਮਹੀਨਿਆਂ ਬਾਅਦ ਇਸਨੇ ਜਿਹੜੀਆਂ ਬੰਦੂਕੀ ਜਿਹੜੀ ਉੱਥੇ ਕੱਢ ਲਈ, ਜਿਸ ਤੋਂ ਬਾਅਦ ਦੇ ਵਿੱਚ ਇਸ ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ ਗਿਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਜਿਹੜੀ ਇਰਾਨ ਦੇ ਨਾਲ ਸੰਬੰਧਿਤ ਜੋ 60 ਦਿਨਾਂ ਦੀ ਇੱਕ ਵਾਰੀ ਫੇਰ ਸੀਜ਼ਫਾਇਰ ਐਕਸਟੈਂਸ਼ਨ ਕੀਤੀ ਗਈ ਆ, ਤਾਂ ਕਿ ਜਿਹੜਾ ਮਿਲਟਰੀ ਆਪਰੇਸ਼ਨ ਆ ਔਨ ਐਵਰੀ ਫਰੰਟ, ਜਿਹਦੇ ਵਿੱਚ ਲੈਬਨਾਨ ਵੀ ਆ, ਤੇ ਸਾਰੇ ਪਾਸਿਆਂ ਤੋਂ ਬੰਦ ਕੀਤਾ ਜਾਊਗਾ। ਤੇ ਇਹਦੇ ਵਿੱਚ ਕੁਝ ਪੁਆਇੰਟ ਜਿਹੜੇ ਸਾਂਝੇ ਆ ਰਹੇ ਆ, ਤੇ ਅਮਰੀਕਾ ਨੇ ਇਹ ਕਿਹਾ ਵੀ ਜਿਹੜੀ ਸਟੇਟ ਆਫ ਹਾਰਮੋਜ਼ ਆ ਉਸ ਨੂੰ ਇਮੀਡੀਏਟਲੀ ਖੋਲ੍ਹਿਆ ਜਾਵੇ, ਤਾਂ ਕਿ ਜਿਹੜੀ ਜਿਸ ਤਰ੍ਹਾਂ ਪਹਿਲਾਂ ਸੀ ਜੰਗ ਤੋਂ ਉਸ ਤਰ੍ਹਾਂ ਹੀ ਜਿਹੜੀ ਚੱਲੇ। ਤੇ ਨਿਊਕਲੀਅਰਸ ਨੂੰ ਲੈ ਕੇ ਜਿਹੜੇ ਇਰਾਨ ਦੇ ਕੋਲ 30 ਡੇ ਦਿੱਤੇ ਗਏ ਆ, ਉਹਨਾਂ ਦੇ ਵਿੱਚ ਹੋਰ ਮੁਲਕਾਂ ਨਾਲ ਗੱਲਬਾਤ ਕਰਕੇ ਜੋ ਉਹਨਾਂ ਦੇ ਕੋਲ ਮਟੀਰੀਅਲ ਹੈਗਾ ਆ, ਉਹ ਕਿਸ ਤਰ੍ਹਾਂ ਉਸ ਨੂੰ ਨਿਊਟਰਲਾਈਜ਼ ਕਰਨਾ ਆ, ਜਾਂ ਉਸ ਨੂੰ ਜਿਹੜਾ ਆਪਣੇ ਸਿਵਲ ਲਈ ਯੂਜ਼ ਕਰਨਾ ਆ, ਉਹ ਕਿਸ ਤਰ੍ਹਾਂ ਕਰ ਸਕਦੇ ਹੈਗੇ ਆ। ਸੋ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀਆਂ ਨੈਗੋਸ਼ੀਏਸ਼ਨਸ ਆ ਇਸਲਾਮਿਕ ਰਿਪਬਲਿਕ ਆਫ ਇਰਾਨ ਦੇ ਨਾਲ ਬੜੀ ਹੀ ਵਧੀਆ ਤਰੀਕੇ ਦੇ ਨਾਲ ਚੱਲ ਰਹੀਆਂ ਹੈਗੀਆਂ ਆ। ਕਹਿੰਦੇ ਵੀ ਇਟ ਵਿਲ ਓਨਲੀ ਬੀ ਏ ਗ੍ਰੇਟ ਡੀਲ ਫॉर ਆਲ ਔਰ ਨੋ ਡੀਲ ਐਟ ਆਲ, ਬੈਕ ਟੂ ਬੈਟਲ ਫਰੰਟ ਐਂਡ ਸ਼ੂਟਿੰਗ ਬਟ ਬਿਗਰ ਐਂਡ ਸਟਰੋਂਗਰ ਦੈਨ ਐਵਰ ਬਿਫੋਰ, ਨੋਬਡੀ ਵਾਂਟਸ, ਇਹ ਜਿਹੜਾ ਹਮੇਸ਼ਾ ਹੀ ਕਹਿੰਦੇ ਆ। ਸੋ 60 ਦਿਨਾਂ ਦੀ ਐਕਸਟੈਂਸ਼ਨ ਆ, ਸਟੇਟ ਆਫ ਹਾਰਮਜ਼ ਨੂੰ 30 ਦਿਨਾਂ ਦੇ ਵਿੱਚ ਖੋਲ੍ਹਿਆ ਜਾਊਗਾ। ਇਰਾਨ ਤੇ ਯੂਐਸ ਦੋਨੋਂ ਜਿਹੜੇ ਆ ਕਿਸੇ ਤਰ੍ਹਾਂ ਦੀ ਵੀ ਜਿਹੜੇ ਅਲਾਈਜ਼ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਅਟੈਕ ਨਹੀਂ ਕਰਨਗੇ। ਇਰਾਨ ਰੀਫਰਮ ਕਰ ਰਿਹਾ ਵੀ ਅਸੀਂ ਨਿਊਕਲੀਅਰ ਵੈਪਨ ਨਹੀਂ ਬਣਾਵਾਂਗੇ। ਇਰਾਨੀਅਨ ਫੋਰਨ ਮਿਨਿਸਟਰ ਦੇ ਸਪੋਕਸਮੈਨ ਇਸਮਾਇਲੀ ਵੈਸਕੁਏ ਜੋ ਹੈਗੇ ਆ, ਉਹਨਾਂ ਨੇ ਕਿਹਾ ਕੁਝ ਇਸ਼ੂਜ਼ ਹੈਗੇ ਜਿਹੜੇ ਫਾਈਨਲ ਕਰਨ ਵਾਲੇ, ਪਰ ਅਸੀਂ ਗੱਲਬਾਤ ਜਿਹੜੀ ਕਰ ਰਹੇ ਹੈਗੇ ਆ। ਸੋ ਲੱਗਦਾ ਆ ਵੀ ਪੀਸ ਡੀਲ ਸਿਰੇ ਚੜ ਜਾਊਗੀ। ਉਮੀਦ ਹੈਗੀ ਹੈ ਇਸੇ ਚੀਜ਼ ਨੂੰ, ਇਸੇ ਹੀ ਖਬਰਾਂ ਨੂੰ ਦੇਖਦੇ ਹੋਏ ਅੱਜ ਜਿਹੜਾ ਕੱਚਾ ਤੇਲ ਆ ਉਹਨੇ ਡੂੰਘੀ ਛਾਲ ਜਿਹੜੀ ਉਹ ਥੱਲੇ ਵੱਲ ਨੂੰ ਜਿਹੜੀ ਉਹ ਮਾਰੀ ਆ, ਸੋ ਡੁਬਕੀ ਲਾਈ ਆ। ਇਸ ਟਾਈਮ ਜਦੋਂ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਬ੍ਰੈਂਟ ਆਇਲ ਜਿਹੜਾ ਕਿ ਸ਼ੁੱਕਰਵਾਰ ਨੂੰ ਹਰਜੋਤ ਸਿੰਘ ਜੀ $110 ਤੇ ਤੁਰਿਆ ਫਿਰਦਾ ਸੀ, ਅੱਜ $86 ਦੇ ਉੱਤੇ ਜਿਹੜਾ ਉਹ ਆ ਗਿਆ ਆ। ਇੱਥੋਂ ਤੱਕ ਕਿ ਅਮਰੀਕਾ ਦਾ ਵਿੱਚ ਵੀ ਜਿਹੜਾ ਕੱਚੇ ਤੇਲ ਦੀ ਕੀਮਤ ਆ ਉਹ ਵੀ $91 ਦੇ ਉੱਤੇ ਜਿਹੜੀ ਉਹ ਪਹੁੰਚ ਚੁੱਕੀ ਹੈਗੀ ਆ। ਸੋ ਇਹ ਇਸ ਦਾ ਕਾਫੀ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਲਾਹਾ ਕਹਿ ਲਓ ਵੀ ਕੱਚੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਜਿਹੜਾ ਉਹ ਹੋ ਰਿਹਾ ਆ। ਅਸਲ ਦੇ ਵਿੱਚ ਹੁਣ ਮੈਨੂੰ ਲੱਗਦਾ ਵੀ ਮੁਲਕ ਦੋਨਾਂ ਚੋਂ ਵੀ ਕੋਈ ਵੀ ਲੜਾਈ ਨੂੰ ਅੱਗੇ ਹੋਰ ਐਕਸਟੈਂਡ ਕਰਨਾ ਨਹੀਂ ਚਾਹੁੰਦਾ ਹੈਗਾ, ਜੋ ਕਿ ਚੰਗੀ ਗੱਲ ਆ। ਦੁਨੀਆ ਦੇ ਲਈ ਇਹ ਚੰਗੀ ਗੱਲ ਹੋਊਗੀ, ਕਿਉਂਕਿ ਇਕੱਲਾ ਕੱਚੇ ਤੇਲ ਦੀਆਂ ਕੀਮਤਾਂ ਹੀ ਨਹੀਂ, ਉਹਦੇ ਨਾਲ ਸੰਬੰਧਿਤ ਹੋਰ ਬਹੁਤ ਸਾਰੇ ਜਿਹੜੇ ਪ੍ਰੋਡਕਟ ਹੈ ਤੇ ਜਿਹੜਾ ਫਰਟੀਲਾਈਜ਼ਰ ਆ, ਜਿਹੜਾ ਖੇਤੀਬਾੜੀ ਦੇ ਉੱਤੇ ਜਿਹੜਾ ਇਸ ਦਾ ਅਸਰ ਪੈਣਾ ਆ। ਨੈਸ਼ਨਲ ਫੂਡ ਸਿਕਿਉਰਿਟੀ ਦਾ ਮਸਲਾ ਬਹੁਤ ਸਾਰੇ ਮੁਲਕਾਂ ਦੇ ਵਿੱਚ ਇਸ ਕਰਕੇ ਸਟੇਟ ਆਫ ਹਾਰਮਜ਼ ਦੇ ਬੰਦ ਹੋਣ ਕਰਕੇ ਜਿਹੜਾ ਉਹ ਪਿਆ ਹੈਗਾ ਆ। ਸੋ ਆਪਾਂ ਉਮੀਦ ਕਰਦੇ ਹਾਂ ਵੀ ਇਹ ਗੱਲ ਜਿਹੜੀ ਉਹ ਸਿਰੇ ਜਿਹੜੀ ਉਹ ਹੁਣ ਜਿਹੜੀ ਉਹ ਚੜੇ। ਸੋ ਇਰਾਨ ਦੀ ਟੀਮ ਕਹਿੰਦੇ ਵੀ ਕਤਰ ਦੇ ਵਿੱਚ ਆ, ਕਹਿੰਦੇ ਵੀ ਇਸ ਟਾਈਮ ਸਭ ਤੋਂ ਜ਼ਿਆਦਾ ਸੈਂਸਿਟਿਵ ਇਸ਼ੂਜ਼ ਦੇ ਉੱਤੇ ਜਿਹੜੀ ਯੂਐਸ ਦੀ ਡੀਲ ਆ ਦੇ ਵਿੱਚ ਨਾਲ ਸੰਬੰਧਿਤ ਆ, ਉਸ ਉੱਤੇ ਗੱਲ ਕਰ ਰਹੀ ਆ। ਹੁਣ ਇਹ ਨਹੀਂ ਪਤਾ ਹਰਜੋਤ ਸਿੰਘ ਜੀ ਵੀ ਵਿਚੋਲਗੀ ਦੀ ਵੀ ਜਿਹੜੀ ਭੂਮਿਕਾ ਉਹ ਪਾਕਿਸਤਾਨ ਵਾਲੇ ਨਿਭਾ ਰਹੇ ਆ ਜਾਂ ਨਹੀਂ। ਇਰਾਨ ਦੇ ਜਿਹੜੇ ਫੋਰਨ ਮਿਨਿਸਟਰ ਉੱਦਾਂ ਹੈਗੇ ਨੇ, ਸਪੋਕਸਮੈਨ ਇਸਮਾਇਲ ਬਗਈ, ਉਹਨਾਂ ਨੇ ਕਿਹਾ ਵੀ ਗੱਲਬਾਤ ਜਿਹੜੀ ਉਹ ਹੋਈ ਆ ਯੂਐਸ ਦੇ ਵਿੱਚ ਜਿਹੜੀ ਪਾਕਿਸਤਾਨ ਦੀ ਮੀਡੀਏਸ਼ਨ ਦੇ ਤੌਰ ਦੇ ਉੱਤੇ, ਤੇ ਕਹਿੰਦੇ ਵੀ ਕਾਫੀ ਵੱਡੇ ਜਿਹੜੇ ਕਾਫੀ ਜ਼ਿਆਦਾ ਟੌਪਿਕਸ ਦੇ ਉੱਤੇ, ਪੋਰਸ਼ਨਸ ਦੇ ਉੱਤੇ ਗੱਲਬਾਤ ਜਿਹੜੀ ਉਹ ਹੋਈ ਆ। ਪਰ ਕਹਿੰਦਾ ਪਰ ਇਹ ਨਾ ਮੰਨਿਆ ਜਾਵੇ ਵੀ ਸਮਝੌਤੇ ਦੇ ਉੱਤੇ ਤੁਰੰਤ ਜਿਹੜੇ ਉਹ ਸਾਈਨ ਆ ਉਹ ਹੋ ਜਾਣਗੇ। ਸੋ ਸਟ੍ਰੀਟ ਆਫ ਹਾਰਮਜ਼ ਅਨਰਿਚਡ ਯੂਰੇਨੀਅਮ, ਇਹ ਕਹਿੰਦੇ ਵੀ ਇਸ ਟਾਈਮ ਜਿਹੜੀ ਗੱਲਬਾਤ ਆ
ਦੇ ਮੁੱਖ ਕੇਂਦਰ ਬਿੰਦੂ ਜਿਹੜੇ ਉਹ ਬਣ ਚੁੱਕੇ ਆ। ਇਸ ਮੌਕੇ ਜਿਹੜੀ ਗੱਲਬਾਤ ਹੋ ਰਹੀ ਆ ਦੋਹਾ ਕਤਰ ਦੇ ਵਿੱਚ ਜਿਹੜੀ ਉਹ ਕੀਤੀ ਜਾ ਰਹੀ ਆ। ਈਰਾਨ ਦੇ ਜਿਹੜੇ ਟੌਪ ਨੈਗੋਸ਼ੀਏਟਰ ਮੁਹੰਮਦ ਬਗੇਰ ਗਲਿਫਬਾਗ ਆ ਤੇ ਫੋਰਨ ਮਿਨਿਸਟਰ ਜਿਹੜੇ ਅਬਾਸ ਅਰਾਗਚੀ ਤੇ ਉਹਨਾਂ ਦੇ ਸੈਂਟਰਲ ਬੈਂਕ ਦੇ ਗਵਰਨਰ ਹਮੈਤੀ ਉਹ ਉੱਥੇ ਜਿਹੜੇ ਉਹ ਪਹੁੰਚੇ ਹੋਏ ਨੇ। ਸੋ ਹਜ਼ਬੁੱਲਾ ਦੀ ਸਪੋਰਟ ਦੇ ਵਿੱਚ ਈਰਾਨ ਦੇ ਜਿਹੜੇ ਫੋਰਨ ਮਿਨਿਸਟਰ ਆ ਉਹਨਾਂ ਨੇ ਮੈਸੇਜ ਜਿਹੜਾ ਉਹ ਦਿੱਤਾ ਜਿਹੜਾ ਉਹ ਹੈਗਾ ਆ। ਹੁਣ ਮੈਕਸੀਕੋ ਵਾਲੇ ਜਿਹੜਾ ਹਰਜੋਤ ਸਿੰਘ ਜੀ, ਕਿਉਂਕਿ ਈਰਾਨ ਦੀ ਟੀਮ ਦਾ ਜਿਹੜਾ ਵਰਲਡ ਕੱਪ ਨੂੰ ਲੈ ਕੇ ਵੀ ਰੌਲਾ ਜਿਹੜਾ ਉਹ ਪੈ ਰਿਹਾ ਆ। ਜੀ ਮੈਕਸੀਕਨ ਪ੍ਰੈਜ਼ੀਡੈਂਟ ਜਿਹੜੀ ਕਲੌਡੀਆ ਸ਼ੈਨਬਾਊਮ ਆ ਉਹਨੇ ਕਿਹਾ ਵੀ ਉਹਨਾਂ ਦੀ ਸਰਕਾਰ ਮੰਨ ਗਈ ਆ ਵੀ ਈਰਾਨ ਦੀ ਜਿਹੜੀ ਫੁੱਟਬਾਲ ਦੀ ਟੀਮ ਆ ਉਹ ਮੈਕਸੀਕੋ ਦੇ ਵਿੱਚ ਹੀ ਜਿਹੜੀ ਰਹੂਗੀ, ਕਿਉਂਕਿ ਯੂਐਸ ਨੇ ਨਾ ਕਰ ਦਿੱਤੀ ਸੀਗੀ ਈਰਾਨ ਦੀ ਜਿਹੜੀ ਉਹ ਟੀਮ ਨੂੰ ਬੇਸਿਕਲੀ ਕਹਿ ਲਓ ਵੀ ਉੱਥੇ ਸੁਰੱਖਿਆ ਦੇ ਲਈ ਜਾਂ ਉਹਨਾਂ ਨੂੰ ਖਿਡਾਉਣ ਨੂੰ ਜਿਹੜਾ ਉਹ ਲੈ ਕੇ। ਉੱਦਾਂ ਤਾਂ ਵੈਸੇ ਹਰਜੋਤ ਸਿੰਘ ਜੀ ਸਾਰੇ ਜਗ੍ਹਾ ਇਹ ਕਿਹਾ ਜਾਂਦਾ ਵੀ ਜਿਹੜੀ ਸਪੋਰਟਸਮੈਨਸ਼ਿਪ ਆ ਉਹਦੇ ਵਿੱਚ ਮੁਲਕਾਂ ਦੇ ਇਸ ਤਰੀਕੇ ਦੇ ਰਵੱਈਏ ਨਹੀਂ ਹੋਣੇ ਚਾਹੀਦੇ, ਪਰ ਇਹ ਸਾਰਾ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਜਿਹੜੀਆਂ ਉਹ ਆ ਰਹੀਆਂ। ਈਰਾਨ ਦੇ ਜਿਹੜੇ ਫੁੱਟਬਾਲ ਫੈਡਰੇਸ਼ਨ ਦੇ ਹੈੱਡ ਆ ਉਹਨਾਂ ਨੇ ਕਿਹਾ ਆ ਬੀਤੇ ਸ਼ਨੀਚਰਵਾਰ ਹੀ ਕਿਹਾ ਸੀਗਾ ਵੀ ਜਿਹੜਾ ਟੀਮ ਦਾ ਬੇਸ ਆ ਉਹ ਮੈਕਸੀਕੋ ਦੀ ਬਾਰਡਰ ਸਿਟੀ ਤਿਓਵਾਨਾ ਉੱਥੇ ਜਿਹੜਾ ਹੋਊਗਾ। ਪਹਿਲਾਂ ਇਹ ਐਰੀਜ਼ੋਨਾ ਯੂਐਸ ਦੇ ਵਿੱਚ ਇਹਨਾਂ ਨੇ ਆਪਣਾ ਜਿਹੜਾ ਉਹ ਬੇਸ ਕੈਂਪ ਬਣਾਉਣਾ ਸੀਗਾ, ਪਰ ਹੁਣ ਜਿਹੜੀ ਮੈਕਸੀਕਨ ਪ੍ਰੈਜ਼ੀਡੈਂਟ ਕਲੌਡੀਆ ਸ਼ੈਨਬਾਊਮ ਨੇ ਕਿਹਾ ਆ ਕਿ ਕੋਈ ਚੱਕਰ ਨਹੀਂ, ਅਸੀਂ ਇਹਨਾਂ ਨੂੰ ਜਿਹੜਾ ਹੁਣ ਉੱਥੇ ਰੱਖ ਲਵਾਂਗੇ। ਜੀ ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਐਮਰਜੈਂਸੀ ਡੈਕਲੇਰੇਸ਼ਨ ਜਿਹੜਾ ਆ ਉਹਦੇ ਸੰਬੰਧ ਦੇ ਵਿੱਚ ਲੈਟਰ ਲਿਖਿਆ ਆ। ਕਹਿੰਦੇ ਵੀ ਸਾਡੀ ਜਿਹੜੀ ਸਪੋਰਟ ਆ ਉਹ ਕੀਤੀ ਜਾਵੇ ਔਰੇਂਜ ਕਾਉਂਟੀ 'ਚ। ਪਿਛਲੇ 2-3 ਦਿਨਾਂ ਤੋਂ ਤੁਹਾਨੂੰ ਪਤਾ ਹੀ ਆ, ਆਪਾਂ ਖਬਰ ਤੁਹਾਡੇ ਨਾਲ ਕਰਦੇ ਆ ਰਹੇ ਹਾਂ ਵੀ ਔਰੇਂਜ ਕਾਉਂਟੀ ਦੇ ਵਿੱਚ ਇੱਕ ਜਿਹੜਾ ਟੈਂਕ ਸੀ ਹੈਜ਼ਰਡਸ ਮਟੀਰੀਅਲ ਦਾ ਉਹ ਲੀਕ ਕਰ ਗਿਆ, ਜਿਹਦੇ ਕਰਕੇ 40,000 ਤੋਂ ਵੱਧ ਲੋਕਾਂ ਨੂੰ ਜਿਹੜਾ ਇਵੈਕੂਏਟ ਕਰਨਾ ਪਿਆ। ਤੇ ਗਵਰਨਰ ਗੈਬਨ ਨਿਊਸਮ ਨੇ ਉਹ ਜਿਹੜੀ ਆ ਸਿਮੀ ਵੈਲੀ ਔਰੇਂਜ ਕਾਉਂਟੀ ਦੇ ਵਿੱਚ ਉਸ ਨੂੰ ਐਮਰਜੈਂਸੀ ਡਿਕਲੇਅਰ ਕੀਤਾ ਸੀ। ਸੋ ਐਮਰਜੈਂਸੀ ਡਿਕਲੇਅਰ ਦਾ ਮਤਲਬ ਇਹ ਹੁੰਦਾ ਵੀ ਜਿਹੜੀ ਫੈਡਰਲ ਗਵਰਨਮੈਂਟ ਆ ਉਹ ਥਰੂ ਫੀਮਾ ਆ ਕੇ ਜਿਹੜੀ ਲੋਕਲ ਗਵਰਨਮੈਂਟ ਆ ਉਹਨੂੰ ਜਿਹੜੀ ਆ ਹੈਲਪ ਕਰ ਸਕਦੀ ਹੈਗੀ ਆ। ਸੋ ਔਰੇਂਜ ਕਾਉਂਟੀ ਦੇ ਵਿੱਚ ਐਮਰਜੈਂਸੀ ਡਿਕਲੇਰੇਸ਼ਨ ਦਾ ਮਤਲਬ ਇਹ ਆ ਵੀ ਫੈਡਰਲ ਕਾਸਟ ਸ਼ੇਅਰਿੰਗ ਸਪੋਰਟ ਅਰਜੈਂਟ ਲਾਈਫ ਸੇਵਿੰਗ ਤੇ ਲਾਈਫ ਸਸਟੇਨਿੰਗ ਐਕਸ਼ਨਸ, ਇਵੈਕੂਏਸ਼ਨ ਦੇ ਲਈ, ਸ਼ੈਲਟਰ ਦੇ ਲਈ, ਐਮਰਜੈਂਸੀ ਮੈਡੀਕਲ ਸਪੋਰਟ ਦੇ ਲਈ, ਪ੍ਰੋਟੈਕਟਿਵ ਆਪਰੇਸ਼ਨਸ ਦੇ ਲਈ। ਸੋ ਪਬਲਿਕ ਜਿਹੜੀ ਅਸਿਸਟੈਂਸ ਆ ਉਹ ਐਮਰਜੈਂਸੀ ਪ੍ਰੋਟੈਕਟਿਵ ਮੇਜਰਸ ਜਿਹੜੀ ਉਹ ਪੇ ਕੀਤੀ ਜਾਂਦੀ ਹੈਗੀ ਆ ਇਕਵਿਪਮੈਂਟ ਦੇ ਲਈ, ਐਮਰਜੈਂਸੀ ਐਕਸ਼ਨਸ ਦੇ ਲਈ ਫੈਡਰਲ ਗਵਰਨਮੈਂਟ ਵੱਲੋਂ। ਸੋ ਇਹ ਫੈਡਰਲ ਗਵਰਨਮੈਂਟ ਦਾ ਪ੍ਰੋਗਰਾਮ ਹੁੰਦਾ। ਸੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਗੈਬਨ ਨਿਊਸਮ ਤਾਂ ਟਰੰਪ ਉਹਨਾਂ ਦੀ ਬਣਦੀ ਤਾਂ ਹੈ ਨਹੀਂ, ਪਰ ਕਿਉਂਕਿ ਕੈਲੀਫੋਰਨੀਆ ਅਮਰੀਕਾ ਦਾ ਹੀ ਹਿੱਸਾ ਆ ਤੇ ਜੇ ਉੱਥੇ ਹੁਣ ਇਹ ਨੈਚੁਰਲ ਡਿਜ਼ਾਸਟਰ ਆਇਆ ਹੈਗਾ ਆ ਜਿਹੜਾ ਮੇਜਰ ਡਿਜ਼ਾਸਟਰ ਆ ਤੇ ਇਹਦੇ ਵਿੱਚ ਜਿਹੜੀ ਆ ਪ੍ਰੈਜ਼ੀਡੈਂਟ ਦੀ ਹੈਲਪ ਕਰਨੀ ਬਣਦੀ ਹੈਗੀ। ਜੀ ਅੱਗਾਂ ਤੋਂ ਬਾਅਦ ਵੀ ਬਾਅਦ ਦੇ ਵਿੱਚ ਗੁਹਾਰ ਜਿਹੜੀ ਆ ਫੈਡਰਲ ਸਰਕਾਰ ਨੂੰ ਜਿਹੜੀ ਉਹ ਲਾਈ ਆ। ਅਕਸਰ ਕੋਈ ਵੀ ਜਿਹੜਾ ਸੂਬਾ ਆ ਉਹਨੂੰ ਜਾਣਾ ਹੀ ਪੈਂਦਾ ਫੈਡਰਲ ਸਰਕਾਰ ਦੇ ਕੋਲ, ਤੁਹਾਡੀ ਚਾਹੇ ਉਹ ਬਣਦੀ ਆ ਚਾਹੇ ਨਹੀਂ ਬਣਦੀ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੈਗੀਆਂ ਆ। ਸੋ ਟੈਂਕ ਐਕਸਪਲੋਜਨ ਦਾ ਜਿਹੜਾ ਖਤਰਾ ਹੈ ਉਹਨੂੰ ਕਹਿੰਦੇ ਵੀ ਹੁਣ ਐਲੀਮੀਨੇਟ ਕਰ ਦਿੱਤਾ ਗਿਆ ਹੈ ਇਸ ਕੈਮੀਕਲ ਲੀਕ ਤੋਂ ਬਾਅਦ। GKN ਐਰੋਸਪੇਸ ਦਾ ਕਹਿੰਦਾ ਜੇ ਇੱਕ ਕੈਮੀਕਲ ਵੇਪਰ ਲੀਕ ਹੋਇਆ ਸੀਗਾ, ਉਹ ਅਲਰਟ ਜਿਹੜੇ ਉਹ ਕਰ ਦਿੱਤੇ ਗਏ ਸੀਗੇ। ਸੋ ਕਾਫੀ ਹਾਈਲੀ ਫਲੇਮੇਬਲ ਟੌਕਸਿਕ ਇਪੌਕਸੀ ਹੁੰਦੀ ਆ ਤੇ ਉਹਦੇ ਜਿਹੜਾ ਉਹ ਕਰਕੇ 7000 ਗੈਲਨ ਜਿਹੜਾ ਕੈਮੀਕਲ ਆ ਇਹ ਟੈਂਕ ਦੇ ਫੇਲ ਹੋਣ ਦੇ ਕਰਕੇ ਸਪਿਲ ਜਿਹੜਾ ਹੋਇਆ ਸੀ ਤੇ ਕਾਫੀ ਕੈਟਾਸਟ੍ਰੋਫਿਕ ਬਹੁਤ ਵੱਡਾ ਜਿਹੜਾ ਧਮਾਕਾ ਐਕਸਪਲੋਜਨ ਆ ਉਹ ਇਸ ਦੇ ਕਰਕੇ ਹੋ ਸਕਦਾ ਸੀਗਾ। ਸੋ ਦਿਨ ਰਾਤ ਲੱਗੇ ਰਹੇ ਹਰਜੋਤ ਸਿੰਘ ਜੀ, ਵੀਰਵਾਰ ਤੋਂ ਲੈ ਕੇ ਐਤਵਾਰ ਤੱਕ, ਤੇ ਜਿਹੜੇ ਫਾਇਰ ਫਾਈਟਰਸ ਆ ਤੇ ਜਿਹੜੇ ਸਾਇੰਸਦਾਨ ਆ ਉਹਨਾਂ ਨੇ ਇਵੈਂਚੁਅਲੀ ਇਸ ਦੇ ਉੱਤੇ ਕਾਬੂ ਜਿਹੜਾ ਉਹ ਪਾ ਲਿਆ ਹੈਗਾ ਆ। ਤੇ ਹੁਣ ਕਹਿੰਦੇ ਵੀ ਇੱਥੇ ਜਿਹੜਾ ਧਮਾਕੇ ਦਾ ਜਿਹੜਾ ਖਤਰਾ ਆ ਉਹ ਹੁਣ ਉੱਡ ਚੁੱਕਾ ਹੈ, ਉਹ ਖਤਮ ਹੋ ਚੁੱਕਾ ਹੈਗਾ ਆ। ਸੋ ਕਹਿੰਦੇ ਵੀ ਮੈਂਡੇਟੋਰੀ ਇਵੈਕੂਏਸ਼ਨ ਆਰਡਰ 50,000 ਲੋਕਾਂ ਦੇ ਲਈ ਲਾ ਦਿੱਤੇ ਜਿਹੜੇ ਉਹ ਗਏ ਸੀਗੇ। ਗਾਰਡਨ ਗਰੋਵ, ਬਿਊਨਾ ਪਾਰਕ ਦੇ ਵਿੱਚ, ਐਨਾਹਾਈਮ, ਸਟੈਂਟਨ, ਵੈਸਟਮਿਨਿਸਟਰ, ਸਾਈਪਰਸ ਦੇ ਵਿੱਚ ਰੈੱਡ ਕਰਾਸ ਦੇ ਜਿਹੜੇ ਸ਼ੈਲਟਰਸ ਆ ਇਰਦ ਗਿਰਦ ਉਹ ਸਾਰੇ ਜਿਹੜੇ ਉਹ ਭਰ ਗਏ ਸੀਗੇ। ਤੇ ਕਿਉਂਕਿ ਆਮ ਲੋਕਾਂ ਨੂੰ ਇਹ ਨਹੀਂ ਸੀ ਪਤਾ ਵੀ ਹੁਣ ਰੱਬ ਨਾ ਕਰੇ ਵੀ ਜੇ ਧਮਾਕਾ ਹੋ ਗਿਆ ਤੇ ਸਾਡਾ ਸਾਰਾ ਕੁਛ ਹੀ ਜਿਹੜਾ ਉਹ ਕਿਤੇ ਉੱਡ ਨਾ ਜਾਵੇ। ਸਟੇਟ ਆਫ ਐਮਰਜੈਂਸੀ ਵੀ ਘੋਸ਼ਿਤ ਕਰ ਦਿੱਤੀ ਜਿਹੜੀ ਉਹ ਗਈ ਸੀ। ਤੇ ਹੁਣ ਜਿੱਦਾਂ ਤੁਸੀਂ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਨੂੰ
ਅਪਰੂਵਲ ਮੰਗ ਰਹੇ ਆ ਵੀ ਫੈਡਰਲ ਐਮਰਜੈਂਸੀ ਡੈਕਲੇਰੇਸ਼ਨ ਇਸ ਦੇ ਲਈ ਜਿਹੜੀ ਉਹ ਐਲਾਨ ਕਰ ਦਿੱਤੀ ਜਿਹੜੀ ਉਹ ਜਾਵੇ। ਸੋ ਕਹਿੰਦੇ ਵੀ ਟੈਂਕ ਦੇ ਉੱਤੇ ਕੰਮਕਾਜ ਆ ਹੁਣ ਔਰੰਜ ਕਾਊਂਟੀ ਦੇ ਜਿਹੜੇ ਕੈਮੀਕਲ ਇਨਸੀਡੈਂਟ ਤੋਂ ਬਾਅਦ 'ਚ ਦੁਬਾਰਾ ਜਿਹੜਾ ਉਹ ਸ਼ੁਰੂ ਕੀਤਾ ਜਿਹੜਾ ਉਹ ਜਾਵੇਗਾ, ਤਾਂ ਜੋ ਇਹ ਜਿਹੜੇ ਲੀਕ ਆ ਉਹ ਬੰਦ ਰਹਿਣ ਤੇ ਧਮਾਕੇ ਵਾਲਾ ਕੰਮ ਜਿਹੜਾ ਉਹ ਨਾ ਹੀ ਜਿਹੜਾ ਉਹ ਬਣੇ ਜੀ। ਤੇ ਹਰਜੋਤ ਸਿੰਘ ਜੀ, ਆਪਾਂ ਬ੍ਰੇਕ ਵੀ ਲੈਣੀ ਹੈ, ਪਰ ਉਸ ਤੋਂ ਪਹਿਲਾਂ ਕੁਝ ਕਾਲਰ ਆ ਮਿਲਦਾ ਦਾ ਮੈਮੋਰੀਅਲ ਡੇ ਬਾਰੇ ਕੁਝ ਆਪਣਾ ਕਹਿਣਾ ਚਾਹੁੰਦੇ ਆ। ਆਪਾਂ ਉਹ ਕਾਲਸ ਲੈ ਕੇ ਤੇ ਫਿਰ ਆਪਾਂ ਬ੍ਰੇਕ ਕਾਲ ਨੂੰ ਵੱਧਦੇ ਆ। ਜੁੜੇ ਨੇ ਆਪਣੇ ਨਾਲ ਜਸਵੰਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜਸਵੰਤ ਜੀ। ਜਸਵੰਤ ਸਿੰਘ ਜੀ, ਆਵਾਜ਼ ਸੁਣ ਰਹੇ ਹੋ? ਸੰਤ ਸਿੰਘ ਬੋਲ ਰਿਹਾ ਜੀ। ਸੰਤ ਸਿੰਘ। ਹਾਂਜੀ ਸੰਤ ਸਿੰਘ ਜੀ, ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਫਤਿਹ ਜੀ। ਹਾਂਜੀ, ਮੈਮੋਰੀਅਲ ਡੇ ਤੇ ਸਾਰੇ ਜਿੰਨੇ ਵੀ ਸ਼ਹੀਦ ਹੋਏ ਉਹਨਾਂ ਨੂੰ ਪਹਿਲਾਂ ਤਾਂ ਸ਼ਰਧਾ ਭੇਟ ਕਰਦੇ ਹਾਂ ਜੀ। ਪਰਮਾਤਮਾ ਉਹਨਾਂ ਦੇ ਪਰਿਵਾਰਾਂ ਨੂੰ ਤੰਦਰੁਸਤ ਰੱਖੇ ਤੇ ਇਸੇ ਤਰ੍ਹਾਂ ਦੇਸ਼ ਕੌਮ ਦੀ ਸੇਵਾ ਕਰਦੇ ਰਹਿਣ ਜੀ। ਸਾਡਾ ਪਰਿਵਾਰ ਵੀ ਇੰਡੀਆ 'ਚ ਮਿਲਟਰੀ ਵਿੱਚ ਰਿਹਾ ਜੀ। ਮੇਰੇ ਨੱਕੜ ਦਾਦਾ ਸ਼ਾਮ ਸਿੰਘ, ਮੇਰੇ ਪੜਦਾਦਾ ਸੁੰਦਰ ਸਿੰਘ, ਮੇਰੇ ਦਾਦਾ ਜੀ ਅਰਜਨ ਸਿੰਘ, ਮੇਰੇ ਪਿਤਾ ਜੀ ਸੂਬੇਦਾਰ ਮੇਜਰ ਮਹਿੰਦਰ ਸਿੰਘ, ਤੇ ਮੇਰੇ ਬੇਟੇ ਨੇ ਇੱਥੇ ਵੀ ਐਜ ਏ ਡੈਂਟਿਸਟ ਕੈਪਟਨ ਦਾ ਕੰਮ ਕੀਤਾ ਹੈ ਜੀ। ਫਿਰ ਤਾਂ ਪੂਰਾ ਹੀ ਤੁਹਾਡਾ ਫੌਜੀ ਪਰਿਵਾਰ ਆ ਜੀ। ਵਾਹ ਜੀ ਵਾਹ, ਥੈਂਕ ਯੂ। ਹਾਂਜੀ, ਇਸ ਲਈ ਅਸੀਂ ਬਹੁਤ ਹੀ ਇਹਨਾਂ ਜਿੰਨੇ ਵੀ ਸ਼ਹੀਦ ਹੋਏ ਇਹਨਾਂ ਨੂੰ, ਉਹਨਾਂ ਦੇ ਪਰਿਵਾਰ ਚੜ੍ਹਦੀ ਕਲਾ 'ਚ ਰਹਿਣ, ਪ੍ਰਮਾਤਮਾ ਤੰਦਰੁਸਤ ਰੱਖੇ ਤੇ ਅਮਰੀਕਾ ਵੀ ਸਾਡਾ ਚੜ੍ਹਦੀ ਕਲਾ 'ਚ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਸ਼ੁਕਰੀਆ। ਦੇਖੋ ਜੀ, ਪੂਰਾ ਪਰਿਵਾਰ ਕਿੰਨਾ ਜਿਹੜਾ ਦੇਖੋ ਚੌਥੀ ਪੰਜਵੀਂ ਪੀੜ੍ਹੀ ਤੱਕ ਪਿੱਛੇ ਤੱਕ ਜਿਹੜਾ ਉਹਨਾਂ ਨੇ ਜਿਹੜਾ ਉਹ ਦੱਸਿਆ, ਸਾਰੇ ਹੀ ਜਿਹੜੇ ਫੌਜ ਦੇ ਵਿੱਚ ਰਹੇ। ਸੋ ਸ਼ੁਕਰੀਆ ਸੰਤ ਸਿੰਘ ਜੀ। ਸੁਰਜੀਤ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇੱਕ ਫੌਜੀ ਜਦੋਂ ਫੌਜ ਅਟੈਂਡ ਕਰਦਾ ਜਾਂ ਉਹਨੂੰ ਲੈਂਦਾ, ਇੱਕ ਕਸਮ ਖਾਂਦਾ ਕਿ ਮੈਂ ਦੇਸ਼ ਔਰ ਕੌਮ ਲਈ ਪ੍ਰਾਣ ਔਰ ਸਰੀਰ ਦੋਨੋਂ ਨਿਛਾਵਰ ਕਰ ਦਿਆਂ ਜੀ। ਔਰ ਕੋਈ ਹੋਰ ਐਸਾ ਡਿਪਾਰਟਮੈਂਟ ਨਹੀਂ ਜਿੱਥੇ ਇਹ ਸਹੁੰ ਖਾਈ ਜਾਂਦੀ ਹੋਵੇ ਜੀ। ਅਸੀਂ ਦੇਸ਼ ਲਈ, ਫੌਜੀਆਂ ਲਈ ਲੜਨ ਵਾਲੇ ਬਹਾਦਰ ਸਿੰਘਾਂ ਲਈ, ਸੂਰਮਿਆਂ ਲਈ ਸਦਾ ਸਦਾ ਸਿਰ ਝੁਕਾਉਂਦੇ ਹਾਂ। ਮੈਂ ਪਹਿਲੀ ਵਾਰੀ ਇਸ ਮੈਮੋਰੀਅਲ ਡੇ ਦੇ ਉੱਤੇ ਆਪਣੇ ਆਪ ਨੂੰ ਨਿਮਨ ਕਰਦਾ ਫੌਜੀਆਂ ਦੇ, ਸ਼ਹੀਦ ਹੋਏ ਫੌਜੀਆਂ ਲਈ ਕਰਦਾ। ਥੈਂਕ ਯੂ ਜੀ। ਉਹ ਪਰਿਵਾਰ ਧੰਨ ਜਿਨ੍ਹਾਂ ਨੇ ਇਹੋ ਜਿਹੇ ਸੂਰਮੇ ਪੈਦਾ ਕਰਕੇ ਦੇਸ਼ ਕੌਮ ਨੂੰ ਦਿੱਤੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸਿੰਘ ਜੀ। ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਤੁਸੀਂ ਜਿਹੜਾ ਸਾਨੂੰ ਸਾਰੇ ਹਮੇਸ਼ਾ ਹੀ ਸਾਰੇ ਦਿਨਾਂ ਦੇ ਜੋ ਇਤਿਹਾਸਕ ਦਿਨਾਂ ਦੇ ਜਾਣਕਾਰੀ ਦਿੰਦੇ, ਯਾਦ ਕਰਾਉਂਦੇ ਹਾਂ। ਤੇ ਅਸੀਂ ਵੀ, ਮੈਂ ਵੀ ਆਪਣੇ ਪਰਿਵਾਰ ਵੱਲ ਸਾਰੇ ਉਹਦੇ ਜੋ ਸ਼ਹੀਦ ਹੈ ਸਾਰਿਆਂ ਨੂੰ ਕੋਟ ਪ੍ਰਣਾਮ ਹਾਂ। ਤੇ ਹਮੇਸ਼ਾ ਉਹਨਾਂ ਦੇ ਸਾਰੇ ਆਪਣੇ ਸਿੱਖ ਕੌਮ ਦੇ ਸਾਰੇ ਉਹਨਾਂ ਦੇ ਪਰਿਵਾਰ ਦੇ ਅਸੀਂ ਨਾਲ ਹਾਂ। ਤੇ ਸਪੈਸ਼ਲੀ ਭਾਜੀ ਆਪਣੇ ਗੁਰਪ੍ਰੀਤ ਸਿੰਘ ਜੀ ਦੇ ਪਿਤਾ ਜੀ ਸਰਦਾਰ ਨਿਰਮਲ ਸਿੰਘ ਜੀ, ਭੈਣ ਜੀ ਸਤਨਾਮ ਕੌਰ ਜੀ, ਬਹੁਤ ਸਤਿਕਾਰ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਆਪਣੇ ਮਹਾਨ ਯੋਧੇ ਨੇ ਉਹਨੂੰ ਜਨਮ ਦਿੱਤਾ। ਤੇ ਹਮੇਸ਼ਾ ਉਹਨਾਂ ਦੇ ਨਾਲ ਅਸੀਂ ਉਹਨਾਂ ਦੀ ਕੋਟ ਪ੍ਰਣਾਮ ਤੇ ਹੀ ਬਸ ਕਹਿਣਾ ਚਾਹੁੰਦਾ ਸੀ, ਆਪਣੇ ਸ਼ਰਧਾਂਜਲੀ ਭੇਟ ਕਰਦਾ ਸਾਰੇ ਸ਼ਹੀਦਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸੋ ਬਿਲਕੁਲ ਰਾਜਕਰਮਵੀਰ ਸਿੰਘ ਜੀ ਜਿਹੜੇ ਸ਼ਹਾਦਤ ਦਿੰਦੇ ਉਹ ਤਾਂ ਠੀਕ ਆ, ਆਪਾਂ ਸਾਰੇ ਉਹਨਾਂ ਨੂੰ ਯਾਦ ਕਰਦੇ ਹਾਂ। ਸ਼ਹਾਦਤ ਦੇ ਮੁਕਾਬਲੇ ਤਾਂ ਕੋਈ ਚੀਜ਼ ਵੀ ਨਹੀਂ। ਤੇ ਪਰ ਉਹ ਤੋਂ ਬਾਅਦ ਫਿਰ ਪਰਿਵਾਰਾਂ ਨੂੰ ਕਈ ਵਾਰ ਹੱਕ ਲੈਣ ਲਈ ਵੀ ਫਾਈਟ ਕਰਨਾ ਪੈਂਦਾ। ਸਾਨੂੰ ਪਤਾ ਵੀ ਨਿਰਮਲ ਸਿੰਘ ਹੋਣੀ ਭਾਜੀ ਕਿੰਨਾ ਫਾਈਟ ਕੀਤੇ, ਜਿਹੜਾ ਮੈਮੋਰੀਅਲ ਡੇ ਦੇ ਜਿਹੜਾ ਅਰਲਿੰਗਟਨ ਜਿਹੜੀ ਮੈਮੋਰੀਅਲ ਆ ਉੱਥੇ ਐਡ ਕਰਨ ਦੇ ਲਈ, ਸਿਮੈਟਰੀ ਦੇ ਵਿੱਚ ਉਹਨਾਂ ਦੇ ਨਾਮ ਦਾ ਜਿਹੜਾ ਤਖਤਾ ਲੱਗਣ ਦੇ ਲਈ ਗੁਰਪ੍ਰੀਤ ਸਿੰਘ ਦੀ ਬਹੁਤ ਜਿਹੜੀ ਜੱਦੋਜਹਿਦ ਕਈ ਸਾਲ ਜਿਹੜੇ ਉਹ ਲੱਗੇ। ਉਹਨਾਂ ਦਾ ਸਾਥ ਦੇਣ ਵਾਲੀਆਂ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਸੀਗੀਆਂ, ਹੋਰ ਫੌਜੀ ਸੀਗੇ। ਸੋ ਉਹਨਾਂ ਦਾ ਵੀ ਜਿਹੜਾ ਧੰਨਵਾਦ। ਹੁਣ ਕੋਸ਼ਿਸ਼ ਉਹਨਾਂ ਦੀ ਚੱਲ ਰਹੀ ਸੀਗੀ ਜਿਸ ਇਲਾਕੇ ਦੇ ਵਿੱਚ ਉਹ ਰਹਿੰਦੇ ਆ ਵੀ ਗੁਰਪ੍ਰੀਤ ਸਿੰਘ ਦੇ ਨਾਂ ਦੇ ਉੱਤੇ ਉੱਥੇ ਪਾਰਕ ਦਾ ਨਾਮ ਜਿਹੜਾ ਉਹ ਰੱਖਿਆ ਜਾਵੇ। ਪਿੱਛੇ ਜਿਹੇ ਇੰਟਰਵਿਊ ਵੀ ਕੀਤੀ ਸੀਗੀ। ਸੋ ਹੋਪਫੁਲੀ ਉਹ ਕਾਰਜ ਜਿਹੜਾ ਉਹ ਸਿਰੇ ਜਿਹੜਾ ਉਹ ਚੜ੍ਹੇ। ਜੇ ਤੁਸੀਂ ਉਹਨਾਂ ਇਲਾਕੇ ਦੇ ਵਿੱਚ ਰਹਿੰਦੇ ਆ ਤਾਂ ਬੇਨਤੀ ਹੋਈ ਆ ਵੀ ਇਸ ਕਾਜ਼ ਨੂੰ, ਇਸ ਚੀਜ਼ ਨੂੰ ਜਿਹੜਾ ਉਹ ਤੁਸੀਂ ਸਪੋਰਟ ਜਿਹੜੀ ਉਹ ਜ਼ਰੂਰ ਕਰੋ ਜੀ। ਆਰਲਿੰਗਟਨ ਸਮੈਂਟਰੀ ਦੇ ਸੰਬੰਧ ਵਿੱਚ 2 ਸਾਲ ਪਹਿਲਾਂ ਤੁਸੀਂ ਡਾਕੂਮੈਂਟਰੀ ਇੱਕ ਤਿਆਰ ਕੀਤੀ ਸੀ। ਆਪਾਂ ਕੋਸ਼ਿਸ਼ ਕਰਾਂਗੇ ਇਸ ਵਾਰੀ ਫਿਰ
ਉਹਨੂੰ ਦੁਬਾਰਾ ਕੀ ਇਹ ਅਪਲੋਡ ਕਰ ਸਕਦੇ ਹੋਈਏ, ਬਿਲਕੁਲ ਜਿਹੜੇ ਲੋਕ ਕਰਾਂਗੇ। ਜਿਹੜੇ ਸਰੋਤੇ ਸਾਡੇ ਮਿਸ ਕਰ ਗਏ। ਦੇਖਿਓ ਕਿੰਨੀ ਰਿਸਪੈਕਟ ਜਿਹੜੀ ਆ ਅਮਰੀਕਨਸ ਆਪਣੇ ਸ਼ਹੀਦਾਂ ਨੂੰ ਦਿੰਦੇ ਹੈਗੇ ਆ। ਜੀ, ਤੇ ਆਪਾਂ ਹਰਜੋਤ ਸਿੰਘ ਜੀ ਹੁਣ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ ਤੇ ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी ट्रैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी TV USA ते अपने बिजनेस की प्रमोशन करो। प्रमोशन वास्ते साडा टेलीफोन नंबर 408 272 5200 यानी 408 272 5200 ते दूजा नंबर 408 722 7698 डायल करो यानी 408 722 7698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। कलैक्शन कॉल्स बंद करवाओ, 60% तक अपना कर्जा माफ करवाओ ते लॉयर्स ਤੁਹਾਨੂੰ आउट ऑफ कोर्ट सेटलमेंट्स लेके देणगे। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. Bankruptcy, judgments ਤੇ wage garnishments ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ monthly installments ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। पंजाबी रेडियो USA 7 दिन 24 घंटे ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी ट्रैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी TV USA ते अपने बिजनेस की प्रमोशन करो। प्रमोशन वास्ते साडा टेलीफोन नंबर 408 272 5200 यानी 408 272 5200 ते दूजा नंबर 408 722 7698 डायल करो यानी 408 722 7698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲॉयर्स ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468.
ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ ਮੰਥਲੀ ਇੰਸਟਾਲਮੈਂਟਸ ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਪਡੇਟ ਰਹੋ ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका अपडेट कैलिफोर्निया खबर ते नजर अपडेट इमिग्रेशन सांझी सत अपडेट पाकिस्तान सिख हिस्ट्री अपडेट फार्मिंग गेटवे टू कॉलेज ब्रेकिंग न्यूज कवि दरबार अपडेट कनाडा पंथिक पैराडाइम द सिख एक्सीलेंस शो पंजाबी टेक टॉक इंटरव्यूज लाइव कवरेजेस ते लाइव रोड शो इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698 पंजाबी रेडियो USA ताड़े बिजनेस दे वधा दे वास्ते अपने प्लेटफॉर्म्स राही एक भरवां किरदार निभाएगा ताड़ा भरोसा ही साडा मान और साडी तरक्की है जुड़े रहो पंजाबी रेडियो USA नाल ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 Good credit can open a lot of doors, but if you have bankruptcies, judgments, collections, garnishments, late payments, repossessions, you have been refused a loan. ब्रेक तो बाद एक फिर आप सब का स्वागत करते हैं सोते प्रोग्राम अपडेट अमेरिका हरजोत सिंह जी जी आए ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਆਇਆਂ ਨੂੰ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਕੈਥੋਲਿਕਸ ਦੇ ਕ੍ਰਿਸਚੀਅਨਸ ਦੇ ਜਿਹੜੇ ਹੈੱਡ ਨੇ ਪੋਪ ਲੀਓ ਜਿਹੜੇ ਕਿ ਸ਼ਿਕਾਗੋ ਤੋਂ ਹੁਣ ਅਮਰੀਕਨ ਬੇਸਡ ਨੇ ਪਹਿਲੇ US ਦੇ ਜਿਹੜੇ ਪੋਪ ਬਣੇ ਆ ਉਹਨਾਂ ਨੇ AI ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਬਿਆਨ ਜਿਹੜਾ ਉਹ ਦਿੱਤਾ ਕਹਿੰਦੇ ਵੀ ਮੈਂ ਸਿਫਾਰਿਸ਼ ਕਰਦਾ ਤੇ ਮੈਂ ਬੇਨਤੀ ਹੋਈ ਕਰ ਰਿਹਾ ਕਹਿੰਦਾ ਵੀ AI ਦੀ ਜਿਹੜੀ ਇਹ ਰੇਸ ਆ ਇਸ ਨੂੰ ਸਲੋ ਡਾਊਨ ਕਰੋ ਐਡਵਾਂਸ ਕਹਿੰਦੇ ਵੀ ਸਲੋ ਡਾਊਨ ਕਰੋ ਕਹਿੰਦੇ ਵੀ AI ਦੇ ਨਾਲ ਕੌਨਫਲਿਕਟ ਜਿਹੜਾ ਉਹ ਇਸ ਟਾਈਮ ਬਹੁਤ ਜ਼ਿਆਦਾ ਵੱਧ ਰਿਹਾ ਹੈਗਾ ਆ ਉਹਨਾਂ ਨੇ AI ਦੇ ਉੱਤੇ ਜ਼ਿਆਦਾ ਸਖਤ ਰੈਗੂਲੇਸ਼ਨਸ ਦੀ ਮੰਗ ਜਿਹੜੀ ਉਹ ਕੀਤੀ ਹੈਗੀ ਆ ਸੋ ਕਹਿੰਦੇ ਵੀ ਇੱਕ ਥੀਓਲੋਜੀਕਲ ਡਾਕੂਮੈਂਟ ਜਿਹੜਾ ਇੱਕ ਕਹਿ ਲਓ ਵੀ ਧਾਰਮਿਕ ਦਸਤਾਵੇਜ਼ ਉਹਨਾਂ ਨੇ ਜਾਰੀ ਕਰਦੇ ਹੋਏ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਜਿਹੜੀ ਉਹ ਦਿੱਤੀ ਆ ਉਹਨਾਂ ਨੇ ਚੇਤਾਵਨੀ ਦਿੱਤੀ ਆ ਵਾਰਨ ਕੀਤਾ ਆ ਵੀ ਜਿਹੜੀ ਟੈਕਨੋਲੋਜੀ ਅੱਜ ਦੀ ਇਹ ਕੌਨਫਲਿਕਟ ਨੂੰ ਆਮ ਕਰ ਰਹੀ ਆ ਤੇ ਉਸ ਦੇ ਵਿੱਚ ਅੱਗ ਦੇ ਵਿੱਚ ਤੇਲ ਦਾ ਕੰਮ ਜਿਹੜੀ ਆ ਕਹਿੰਦੇ ਵੀ ਇਸ ਦੇ ਵਿੱਚ ਕਰ ਰਹੀ ਹੈਗੀ ਆ ਉਹਨਾਂ ਨੇ ਡਿਸਆਰਮ AI ਨੂੰ ਕਰਨ ਦੀ ਜਿਹੜੀ ਉਹ ਗੱਲ ਆਖੀ ਆ ਉਹ ਕਿਹਾ ਵੀ ਜਿਹੜੀ AI ਆ ਬੇਸਿਕਲੀ ਕੰਸਨਟ੍ਰੇਟਡ ਹੈਗੀ ਕੁਝ ਕੁ ਲੋਕਾਂ ਦੇ ਹੱਥ ਦੇ ਵਿੱਚ ਜਿਹਨੂੰ ਕਿ ਉਹ ਜਿਸ ਮਰਜ਼ੀ ਤਰੀਕੇ ਦੇ ਨਾਲ ਆਪਣੀ ਫਾਇਦੇ ਦੇ ਲਈ ਜਿਹੜੀ ਉਹ ਵਰਤ ਸਕਦੇ ਆ ਉਹਨਾਂ ਨੇ ਕਿਹਾ ਵੀ ਰੈਗੂਲੇਟ ਕਰਨਾ ਹੀ ਸਫੀਸ਼ੀਐਂਟ ਨਹੀਂ ਹੈਗਾ ਸੋ ਜਿਹੜਾ ਇਸ ਚੀਜ਼ ਦੇ ਬਾਰੇ ਜਿਹੜਾ ਉਹਨਾਂ ਨੇ ਇਹ ਆਖਿਆ ਹੈ ਮੈਗਨੀਫੀਸੈਂਟ ਹਿਊਮੈਨਿਟੀ ਟਾਈਟਲ ਜਿਹੜਾ ਇਸ ਡਾਕੂਮੈਂਟ ਦੇ ਤਹਿਤ ਉਹਨਾਂ ਨੇ ਇਹ ਜਿਹੜੀ ਆ ਉਹ ਗੱਲ ਆਖੀ ਆ ਸੋ ਧਾਰਮਿਕ ਕਹਿ ਲਓ ਵੀ ਦੁਨੀਆ ਦੇ ਵਿੱਚ ਜਿਹੜੇ ਸਭ ਤੋਂ ਵੱਡੇ ਧਰਮਾਂ ਦੇ ਵਿੱਚੋਂ ਇੱਕ ਜਿਹੜੇ ਧਰਮ ਦਾ ਜਿਹੜਾ ਮੁਖੀ ਆ ਉਹ AI ਨੂੰ ਲੈ ਕੇ ਇਦਾਂ ਦੀ ਜਿਹੜੀ ਚੇਤਾਵਨੀ ਤੇ ਇਦਾਂ ਦੀ ਜਿਹੜੀ ਗੱਲ ਆ ਉਹ ਆਖ ਰਿਹਾ ਜਿਹੜਾ ਉਹ ਹੈਗਾ ਆ ਸੋ ਹੁਣ ਦੇਖਦੇ ਆ ਅੱਗੇ ਕੀ ਇਸ ਦੇ ਵਿੱਚ ਅੱਗੇ ਜਿਹੜਾ ਉਹ ਬਣਦਾ ਆ ਉਹ ਤਾਂ ਇਹਨਾਂ ਦਾ ਕਹਿ ਲਓ ਵੀ ਪੇਚਾ ਆ ਅਮਰੀਕਾ ਦੇ ਰਾਸ਼ਟਰਪਤੀ ਦੇ ਨਾਲ ਉਪ ਰਾਸ਼ਟਰਪਤੀ ਦੇ ਨਾਲ ਵੀ ਜਿਹੜਾ ਉਹ ਪੈਂਦਾ ਰਿਹਾ ਹੈਗਾ ਆ ਖਾਸ ਕਰਕੇ ਈਰਾਨ ਦੀ ਜਿਹੜੀ ਉਹ ਵਾਰ ਨੂੰ ਲੈ ਕੇ ਗਾਜ਼ਾ ਦੇ ਵਿੱਚ ਜੋ ਹੋ ਰਿਹਾ ਆ ਉਸ ਨੂੰ ਜਿਹੜਾ ਉਹ ਲੈ ਕੇ ਸੋ ਅੱਜ ਜਿਹੜਾ ਆ ਪੋਪ ਲੀਓ ਜਿਹੜੇ ਕੈਥੋਲਿਕਸ ਤੇ ਕ੍ਰਿਸਚੀਅਨਸ ਦੇ ਧਰਮ ਗੁਰੂ ਆਪਾਂ ਕਹਿ ਲਈਏ ਪੋਪ ਨੇ ਉਹਨਾਂ ਨੇ AI ਨੂੰ ਲੈ ਕੇ ਜਿਹੜੀਆਂ ਕੁਝ ਚਿੰਤਾਵਾਂ ਆ ਉਹ ਸਾਹਮਣੇ ਰੱਖੀਆਂ ਹੈਗੀਆਂ ਜੀ ਬਿਲਕੁਲ ਸੋ ਇਹ ਬੜੀ ਹੈਰਾਨੀ ਵਾਲੀ ਗੱਲ ਹੈਗੀ ਆ AI ਨਾਲ ਬਹੁਤ ਹਿਲਜੁਲ ਪੈਦਾ ਹੋ ਰਹੀ ਆ ਪੂਰੀ ਵਰਲਡ ਦੇ ਵਿੱਚ ਅਮਰੀਕਾ 'ਚ ਤੁਸੀਂ ਦੇਖੋ ਕਿੰਨੀ ਲੇ ਆਫ ਹੋ ਰਹੀਆਂ IT ਇੰਡਸਟਰੀ ਦੇ ਵਿੱਚ
ਅਗਲੀ ਖਬਰ ਵੱਲ ਚੱਲੀਏ ਤੇ ਮਾਰਕੋ ਰੂਬੀਓ ਹੁਣੀ ਇੰਡੀਆ ਪਹੁੰਚੇ ਹੋਏ ਸੀ, ਆਪਣੇ ਜਿਹੜੇ ਸੈਕਟਰੀ ਹੈਗੇ ਆ, ਸੈਕਟਰੀ ਆਫ ਸਟੇਟ, ਤੇ ਉਹਨਾਂ ਨੂੰ ਰਿਪੋਰਟਰਸ ਨੇ ਪੁੱਛਿਆ ਵੀ ਭਾਈ ਟਰੰਪ ਹੁਣੀ ਤਾਂ ਇੰਡੀਆ ਨੂੰ ਹੈਲ ਹੋਲ ਕਹਿ ਰਹੇ ਆ, ਤੇ ਤੁਸੀਂ ਇੱਥੇ ਆ। ਟੈਕਸਸ ਦੇ ਵਿੱਚ ਇੱਕ ਬੰਦਾ ਜਿਹੜਾ ਆ ਉਹ ਮਿਲਟਰੀ ਦੀ ਵਰਦੀ ਪਾ ਕੇ ਸਿਟੀ ਕੌਂਸਲ ਦੀ ਮੀਟਿੰਗ ਵਿੱਚ ਜਾ ਕੇ ਕਹਿ ਰਿਹਾ ਵੀ ਇਹ ਜਿਹੜੇ ਹਿੰਦੂ ਤਾਂ ਮੁਸਲਮਾਨ ਆ, ਇਹਨਾਂ ਨੇ ਸਾਡਾ ਜਿਹੜਾ ਮੁਲਕ ਓਵਰਟੇਕ ਕਰ ਲਿਆ ਹੈਗਾ ਤੇ ਕ੍ਰਿਸਚੀਅਨ ਨੂੰ ਇੱਥੇ ਖਤਰਾ ਹੈਗਾ। ਸੋ ਉਹਨਾਂ ਨੇ ਜਿਹੜਾ ਜਵਾਬ ਦਿੱਤਾ, ਕਹਿੰਦੇ ਕਈ ਲੋਕ ਜਿਹੜੇ ਆ ਉਹ ਹਰ ਇੱਕ ਮੁਲਕ ਦੇ ਵਿੱਚ ਲੋਕ ਇਦਾਂ ਦੇ ਹੁੰਦੇ ਹੀ ਹੈਗੇ ਆ ਜਿਹੜੇ ਗਲਤ ਲੈਂਗੁਏਜ ਯੂਜ਼ ਕਰਦੇ ਹੈਗੇ ਆ। ਸੋ ਕਿਉਂਕਿ ਵਿਰੋਧ ਜ਼ਰੂਰ ਕੀਤਾ ਇੰਡੀਆ ਵਾਲਿਆਂ ਨੇ ਵੀ ਸਾਨੂੰ ਜਿਹੜਾ ਆ ਇਦਾਂ ਦਾ ਜਿਹੜਾ ਨਾਂ ਜਿਹੜਾ ਦਿੱਤਾ ਜਾ ਰਿਹਾ ਹੈਗਾ। ਸੋ ਇਹ ਜਿਹੜੇ ਸਵਾਲਾਂ ਦਾ ਜਿਹੜਾ ਹੁਣ ਜਵਾਬ ਕਿਸ ਤਰੀਕੇ ਨਾਲ ਦੇਣਗੇ ਹਰਜੋਤ ਸਿੰਘ ਜੀ, ਜਾਂ ਜਿਸ ਤਰੀਕੇ ਨਾਲ ਦਿੱਤਾ ਉਹ ਆਪਣੇ ਜਿਹੜੇ ਉਹ ਸਾਹਮਣੇ ਹੀ ਆ। ਸੋ ਇਹ ਚੀਜ਼ਾਂ ਹੁਣ ਦੇਖਦੇ ਹਾਂ ਹਰਜੋਤ ਸਿੰਘ ਜੀ ਕਿਵੇਂ ਜਿਹੜੀ ਅੱਗੇ ਜਿਹੜੀ ਉਹ ਬਣਦੀ ਆ। ਇੱਕ ਪਾਸੇ ਤਾਂ ਉਹ ਭਾਰਤ ਤੋਂ ਨੂੰ ਜਿਹੜਾ ਨਾਲ ਵੀ ਰੱਖਣਾ ਆ, ਤੇ ਨਾਲ ਜਿਹੜੀਆਂ ਉਸ ਨੂੰ ਅੱਖਾਂ ਵੀ ਦਿਖਾਈਆਂ ਜਾਂਦੀਆਂ। ਅਡਾਨੀ ਦੇ ਨਾਲ ਸਮਝੌਤਾ ਵੀ ਹੋ ਰਿਹਾ ਆ, ਉਹਨੂੰ ਫਾਈਨ ਵੀ ਜਿਹੜਾ ਉਹ ਹੋ ਰਿਹਾ ਆ। ਸੋ ਕਾਫੀ ਕੁਛ ਜਿਹੜਾ ਇਸ ਟਾਈਮ ਚੱਲ ਰਿਹਾ। H1B ਨੂੰ ਲੈ ਕੇ ਤਾਂ ਹਰਜੋਤ ਸਿੰਘ ਜੀ ਬਹੁਤ ਹੀ ਜ਼ਿਆਦਾ ਇਸ ਟਾਈਮ ਸਖਤ ਰੁਖ ਜਿਹੜਾ ਉਹ ਬਣਿਆ ਪਿਆ ਆ। ਅੱਜ ਇਸੇ ਹੀ ਗੱਲ ਦੇ ਉੱਤੇ ਜਿਹੜਾ ਸਟੀਵ ਬੈਨਨ ਆ ਉਹਨੇ ਇਹ ਟਿੱਪਣੀ ਜਿਹੜੀ ਹਰਜੋਤ ਸਿੰਘ ਜੀ ਕੀਤੀ, ਉਹ ਕਹਿੰਦਾ ਵੀ ਭਾਈ ਬੈਨ ਕਰ ਦੋ, ਕਹਿੰਦੇ ਕੱਟ ਗ੍ਰੀਨ ਕਾਰਡਸ ਟੂ ਜ਼ੀਰੋ, ਤੇ ਗ੍ਰੀਨ ਕਾਰਡ ਨੂੰ ਵੀ ਜਿਹੜਾ ਜ਼ੀਰੋ ਕਰਨ ਦੀ ਗੱਲ ਜਿਹੜੀ ਉਹ ਆਖ ਰਹੇ ਸੀ। ਗ੍ਰੀਨ ਕਾਰਡ ਦੇ ਉੱਤੇ ਨਵੀਂ ਪਾਲਿਸੀ ਜਿਹੜੀ USCIS ਨੇ ਆਖੀ ਆ ਵੀ ਹੁਣ ਤੁਸੀਂ ਜਿਹੜਾ ਆ ਹਰਜੋਤ ਸਿੰਘ ਜੀ ਇਸ ਤਰੀਕੇ ਦੇ ਨਾਲ ਉਹਨਾਂ ਨੇ ਇਹ ਆਖਿਆ ਵੀ ਹੁਣ ਉੱਥੋਂ ਜਾ ਕੇ ਆਪਣੇ ਮੁਲਕ ਚੋਂ ਜਾ ਕੇ ਹੀ ਗ੍ਰੀਨ ਕਾਰਡ ਅਪਲਾਈ ਜਿਹੜਾ ਉਹ ਕਰ ਸਕਦੇ ਹੈਗੇ ਆ, ਜਾਂ ਉਹ ਕਰਨਾ ਪਵੇਗਾ। ਕੁਛ ਕੁ ਜਿਹੜੇ ਆ ਉਹ ਕਹਿ ਲਓ ਵੀ ਵੀਜ਼ਾ ਕੈਟੇਗਰੀਜ਼ ਵਾਲਿਆਂ ਨੂੰ ਸਾਰਿਆਂ ਦੇ ਲਈ ਜਿਹੜਾ ਉਸ ਦੇ ਵਿੱਚ ਨਹੀਂ ਆ। ਸੋ ਉੱਦਾਂ ਦੇ ਜਿਹੜੇ ਸਵਾਲਾਂ ਦਾ ਜਵਾਬ ਜਿਹੜਾ ਉਹ ਦੇਣ ਨੂੰ ਜਿਹੜਾ ਉਹਨਾਂ ਨੂੰ ਪੁੱਛੇ ਗਏ ਹੈਗੇ ਆ। ਪਰ ਅਮਰੀਕਾ ਦੇ ਵਿੱਚ ਤਾਂ ਹਰਜੋਤ ਸਿੰਘ ਜੀ ਕਈ ਇਦਾਂ ਦੇ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਪ੍ਰਪੋਜ਼ਲਸ ਜਿਹੜੀਆਂ ਲਾਜ਼ ਲਿਆਂਦੇ ਜਾ ਰਹੇ, ਜਿਹਦੇ ਨਾਲ ਕਹਿੰਦੇ ਵੀ H1B ਟੋਟਲੀ ਸਕ੍ਰੈਪ ਕਰ ਦੋ, ਨੰਬਰ ਜਿਹੜਾ ਉਹ ਘਟਾ ਦੋ, ਤੇ ਜਿਹੜੇ ਗ੍ਰੀਨ ਕਾਰਡ ਦੇ ਵੀ ਨੰਬਰ ਜਿਹੜੇ ਆ ਉਹ ਘਟਾਉਣ ਦੀ ਜਿਹੜੀ ਮੰਗ ਇਸ ਦੇ ਵਿੱਚ ਉਹਨਾਂ ਨੇ ਜਿਹੜੀ ਉਹ ਕਰ ਰਹੇ ਹੈਗੇ ਆ। ਸੋ ਕੀ ਅਮਰੀਕਾ ਇਸ ਤਰੀਕੇ ਦੇ ਨਾਲ ਚੱਲ ਪਊਗਾ, ਜਾਂ ਇੱਕ ਵਹਿਣ ਚੱਲ ਰਿਹਾ, ਇੱਕ ਹਵਾ ਦਾ ਰੁਖ ਜਿਹੜਾ ਇਸ ਟਾਈਮ ਹਰਜੋਤ ਸਿੰਘ ਜੀ ਕਿਉਂਕਿ ਇਸ ਤਰੀਕੇ ਦਾ ਬਣਿਆ ਪਿਆ ਆ। ਸੋ ਬਹੁਤ ਸਾਰੇ ਜਿਹੜੇ ਲਾਅ ਮੇਕਰਸ ਆ ਉਹ ਵੀ ਆਪਣਾ ਨਾਮ ਚਮਕਾਉਣ ਦੇ ਲਈ ਇਦਾਂ ਦੇ ਜਿਹੜੇ ਪ੍ਰਪੋਜ਼ਲਸ ਆ ਉਹ ਲੈ ਕੇ ਆ ਰਹੇ ਹੈਗੇ ਆ। ਜੀ ਬਿਲਕੁਲ। ਸੋ ਜਿਹੜਾ ਗ੍ਰੀਨ ਕਾਰਡ ਵਾਲਾ ਜਿਹੜਾ H1B ਵੀਜ਼ੇ ਨੂੰ ਲੈ ਕੇ ਸੀ, ਉਹਨਾਂ ਨੇ ਥੋੜੀ ਕਲੈਰੀਫਿਕੇਸ਼ਨ ਦਿੱਤੀ ਹੈ ਵੀ ਜਿਹੜੇ H1B ਵੀਜ਼ੇ ਵਾਲੇ ਆ ਉਹਨਾਂ ਨੂੰ ਨਹੀਂ ਜਿਹੜਾ ਆਪਣੇ ਮੁਲਕ 'ਚ ਜਾ ਕੇ ਗ੍ਰੀਨ ਕਾਰਡ ਅਪਲਾਈ ਕਰਨਾ ਪਊਗਾ। ਸੋ ਉਹਦੇ ਅਗੇਂਸਟ ਲਾਸੂਟ ਵੀ ਫਾਈਲ ਹੋਣਾ ਹੁਣ ਕਈਆਂ ਲੋਕਾਂ ਨੇ ਕਰਨਾ, ਕਿਉਂਕਿ 7.5 ਲੱਖ ਦੇ ਕਰੀਬ ਜਿਹੜਾ ਹਰਜੋਤ ਸਿੰਘ ਜੀ ਆਲਰੇਡੀ ਕਰ ਵੀ ਦਿੱਤਾ ਗਿਆ ਹੈ। 7.5 ਲੱਖ ਦੇ ਕਰੀਬ ਜਿਹੜੇ ਆ ਗ੍ਰੀਨ ਕਾਰਡ ਪਿਛਲੇ ਸਾਲ ਜਿਹੜੇ ਵਿਦਨ ਅਮਰੀਕਾ ਚੋਂ ਹੀ ਜਿਹੜੇ ਐਡਜਸਟਮੈਂਟ ਆਫ ਸਟੇਟਸ ਦੇ ਤਹਿਤ ਹੋਏ ਸੀਗੇ। ਜੀ। ਸੋ ਆਲਰੇਡੀ ਇਨਫੈਕਟ ਲਿਟੀਗੇਸ਼ਨ ਦੇ ਲਈ ਕਹਿੰਦੇ ਵੀ ਉਹ ਜਾ ਰਿਹਾ ਆ। ਸੋ ਕਹਿੰਦੇ ਵੀ ਇਹਦੇ ਨਾਲ ਡਿਸਰਪਸ਼ਨ ਜਿਹੜੀ ਉਹ ਬਹੁਤ ਜ਼ਿਆਦਾ ਜਿਹੜੀ ਉਹ ਹੋ ਜਾਣੀ ਐਡਜਸਟਮੈਂਟ ਆਫ ਸਟੇਟਸ ਦੇ ਲਈ ਨੂੰ ਜਿਹੜਾ ਉਹ ਲੈ ਕੇ, ਕਿਉਂਕਿ ਇਹਦੇ ਵਿੱਚ ਸਟੂਡੈਂਟ ਵੀਜ਼ੇ ਵਾਲੇ ਵੀ ਆ, ਵਿੱਚ ਹੀ ਜਿਹੜੇ ਉਹ H1B ਵਾਲੇ ਵੀ ਆ, ਕੁਛ ਕੁ ਨੂੰ ਜਿਹੜੀ ਉਸ ਦੇ ਵਿੱਚ ਜਿਹੜੀ ਉਹ ਛੋਟ ਸੀ, ਡੂਅਲ ਇੰਟੈਂਟ ਵਾਲੇ ਜਿਹੜੇ ਹੋ ਗਏ। ਫੈਮਿਲੀ ਵਾਲਿਆਂ ਨੂੰ ਵੀ ਚਿੰਤਾ ਪੈ ਗਈ ਸੀ ਕਿ ਪਤਾ ਨਹੀਂ ਇਹਨਾਂ ਦਾ ਵੀ ਇਹੀ ਚੀਜ਼ ਜਿਹੜੀ ਉਹ ਹੋਣੀ ਆ। ਵਿਜ਼ਟਰ ਵੀਜ਼ੇ ਦੇ ਉੱਤੇ ਜਿਹੜੇ ਉਹ ਆਏ ਹੁੰਦੇ ਆ ਉਹਨਾਂ ਦੇ ਲਈ ਵੀ ਇਹਨਾਂ ਨੇ ਕੀਤਾ ਸੀਗਾ ਵੀ ਨਹੀਂ, ਤੁਹਾਨੂੰ ਵਿਜ਼ਟਰ ਵੀਜ਼ੇ ਦੇ ਉੱਤੇ ਐਡਜਸਟਮੈਂਟ ਆਫ ਸਟੇਟਸ ਨਹੀਂ ਮਿਲਣੀ, ਉਹਦੇ ਲਈ ਵਾਪਸ ਜਿਹੜਾ ਉਹ ਜਾਣਾ ਆ। ਪਰ ਹਾਲ ਦੀ ਘੜੀ ਜਿਹੜੀ ਨਵੀਂ ਪਾਲਿਸੀ ਦੇ ਉਲਟ ਆਲਰੇਡੀ ਜਿਹੜੀ ਲਿਟੀਗੇਸ਼ਨ ਆ ਉਹ ਇਮੀਗ੍ਰੇਸ਼ਨ ਕੁਛ ਅਟਰਨੀਜ਼ ਦੇ ਦੁਆਰਾ ਜਿਹੜੀ ਉਹ ਕਰ ਦਿੱਤੀ ਜਿਹੜੀ ਉਹ ਗਈ ਹੈਗੀ ਆ। ਸੋ ਲੈਟਸ ਸੀ ਇਹ ਚੈਲੰਜ ਦਾ ਕੀ ਬਾਅਦ ਦੇ ਵਿੱਚ ਇਵੈਂਚੁਅਲੀ ਫੈਸਲਾ ਆਉਂਦਾ ਹੈਗਾ ਆ। ਆਪਣੇ ਨਾਲ ਹਰਜੋਤ ਸਿੰਘ ਦੇ ਕਾਲਰ ਵੀ ਜੁੜੇ ਆ, ਹਰਜੀਤ ਸਿੰਘ ਜੀ, ਆਪਾਂ ਉਹਨਾਂ ਦੀ ਵੀ ਕਾਲ ਲੈ ਕੇ ਤੇ ਫਿਰ ਆਪਾਂ ਅਗਲੀਆਂ ਜਿਹੜੀਆਂ ਕੁਝ ਮਿੰਟ ਬਚੇ ਉਹਨਾਂ ਚੋਂ ਖਬਰਾਂ ਵੱਲ ਨੂੰ ਵੱਧਦੇ ਹਾਂ। ਹਾਂਜੀ ਹਰਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜਕਰਨ ਜੀ, ਹਰਜੋਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਵਾਜ਼ ਸਹੀ ਸੁਣ ਰਹੀ? ਕਿਉਂਕਿ ਮੈਂ ਜਦੋਂ ਕਰ ਰਿਹਾ ਹਾਂਜੀ ਬਿਲਕੁਲ ਆ ਰਹੀ ਆ। ਨਹੀਂ ਬਿਲਕੁਲ ਕਲੀਅਰ ਆ ਰਹੀ ਜੀ, ਬਿਲਕੁਲ ਕਲੀਅਰ। ਐ ਹੁੰਦਾ ਵੀ ਜਦੋਂ ਸਾਹਮਣੇ ਬੈਠੇ ਆ ਤੁਸੀਂ। ਉੱਥੇ ਇਦਾਂ ਲੱਗ ਰਿਹਾ, ਚਲੋ ਲੱਗਣਾ ਵੀ ਇਦਾਂ ਚਾਹੀਦਾ, ਕਿਉਂਕਿ ਜਾ ਰਹੀ ਥਾਂ ਆਉਂਦੀ ਆ। ਹਾਂਜੀ ਹਾਂਜੀ, ਵਧੀਆ ਤਰੀਕੇ ਨਾਲ ਚੇਤੇ ਰੱਖੇ ਬੰਦਾ। ਜੀ ਜੀ। ਤੇ ਮੈਮੋਰੀਅਲ ਡੇ ਤੇ ਜੀ ਸਮੂਹ ਸ਼ਹੀਦਾਂ ਨੂੰ ਬਹੁਤ ਬਹੁਤ ਪ੍ਰਣਾਮ, ਤੇ ਜਿਹੜੇ ਪਰਿਵਾਰ ਉਹਨਾਂ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰੇ।
ਤੇ ਬਾਕੀ ਤੁਹਾਡਾ ਧੰਨਵਾਦ ਇਸ ਕਰਕੇ ਆ ਪੰਜਾਬੀ ਰੇਡੀਓ ਦਾ ਕਮਿਊਨਿਟੀ, ਕਿਉਂਕਿ ਸਾਨੂੰ ਜੇ ਅਸੀਂ ਕਮਿਊਨਿਟੀ ਦੇ ਰੇਡੀਓ ਨਾਲ ਤੁਸੀਂ ਕਮਿਊਨਿਟੀ ਨੂੰ ਦੱਸੋਗੇ ਨਾ ਤਾਂ ਪਤਾ ਨਹੀਂ ਲੱਗਦਾ। ਹੁਣ ਕਿੰਨੇ ਆਪਣੀ ਕਮਿਊਨਿਟੀ ਦੇ ਵਿੱਚ ਸ਼ਹੀਦ ਹੋਏ ਆ, ਦੇਖੋ ਇਹ ਤੁਹਾਡੇ ਰਾਹੀਂ ਪਤਾ ਲੱਗਦਾ, ਕਿਉਂਕਿ ਇਹ ਕਮਿਊਨਿਟੀ ਦਾ ਰੇਡੀਓ ਆ। ਅਸੀਂ ਤੁਹਾਡੀ ਗੱਲਾਂ ਬਾਤਾਂ ਸੁਣਦੇ ਨੇ ਤਾਂ ਕਿਹੜਾ ਨਿਊਜ਼ ਪੜ੍ਹਦਾ, ਕਿਹੜਾ ਕਿੱਥੇ ਸ਼ਹੀਦ ਹੋਇਆ, ਕਿਹੜਾ ਕਿੱਥੇ ਆ, ਹਨਾ। ਤੇ ਆਪਣੇ ਜੋ ਸਿੱਖ ਪਰਿਵਾਰ ਨੇ, ਪੰਜਾਬੀ ਪਰਿਵਾਰ ਨੇ, ਜਿਹੜੇ ਵੀ ਆਪਣੇ ਆਰਮੀ 'ਚ ਕੰਮ ਕਰਦੇ ਨੇ, ਫੌਜ ਵਿੱਚ ਕੰਮ ਕਰਦੇ ਨੇ, ਅੱਗੇ ਬਾਰਡਰਾਂ ਤੇ ਜਾਂਦੇ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਤੇ ਜਿਹੜੇ ਸ਼ਹੀਦ ਹੋ ਗਏ ਆ ਉਹਨਾਂ ਨੂੰ ਬਹੁਤ ਬਹੁਤ ਪ੍ਰਣਾਮ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਕਮੇਟੀ ਨੂੰ ਜੋੜ ਕੇ ਰੱਖਦੇ ਆ, ਨਵੀਂ ਤਾਜ਼ਾ ਖਬਰ ਸਾਡੇ ਤੱਕ ਪਹੁੰਚਾਉਂਦੇ ਆ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ। ਧੰਨਵਾਦ ਜੀ, ਧੰਨਵਾਦ ਬਹੁਤ। ਕੁਲਦੀਪ ਜੀ। ਰਾਜਕਰਨਵੀਰ ਜੀ ਤੇ ਹਰਜੋਤ ਜੀ, ਦੋਵਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ। ਮੈਂ ਵੀ ਆਪਣੇ ਵੱਲੋਂ ਅਮਰੀਕਨ ਤੇ ਇੰਡੀਆ ਦੇ ਜਿੰਨੇ ਵੀ ਸ਼ਹੀਦ ਆ ਸਾਰਿਆਂ ਨੂੰ ਪ੍ਰਣਾਮ ਕਰਨੀ ਚਾਹੁੰਦਾ। ਤੇ ਮੇਰੇ ਫਾਦਰ ਕਰਤਾਰ ਸਿੰਘ ਸੂਬੇਦਾਰ 1971 ਦੀ ਲੜਾਈ 'ਚ ਸ਼ਹੀਦ ਹੋਏ ਸੀ ਤੇ ਉਹ ਈਵਨ ਆ ਗਏ ਸੀ ਘਰ ਤੇ ਬਿਨਾਂ ਬੁਲਾਏ ਤੋਂ ਗਏ ਸੀ। ਇਸੇ ਵਜ੍ਹਾ ਦੇ ਵਿੱਚ ਵੀ ਉਹਨਾਂ ਨੂੰ ਪਰਮਵੀਰ ਚੱਕਰ ਅਨਾਉਂਸ ਹੋਇਆ ਸੀ। ਤੇ ਜੀ ਬਹੁਤ ਵਧੀਆ ਜਿੰਨੇ ਵੀ ਇੱਥੇ ਤੇ ਉੱਥੇ ਦੇ ਸ਼ਹੀਦ ਨੇ ਸਾਰਿਆਂ ਨੂੰ ਕੋਟ ਕੋਟ ਪ੍ਰਣਾਮ ਜੀ। ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਸਾਰਿਆਂ ਨੂੰ ਅਵੇਅਰ ਕਰਦੇ ਹੋ ਤੇ ਯਾਦ ਕਰਦੇ ਹੋ। ਧੰਨਵਾਦ, ਥੈਂਕ ਯੂ ਕੁਲਦੀਪ। ਬਿਲਕੁਲ, ਜੋ ਵੀ ਜਿੱਥੇ ਵੀ ਜਨ ਸ਼ਹਾਦਤ ਦਿੱਤੀ ਆ ਉਹਨਾਂ ਸਾਰਿਆਂ ਦਾ ਧੰਨਵਾਦ। ਬਾਕੀ ਮੁਲਕਾਂ ਦੀਆਂ ਜਿਹੜੀਆਂ ਪਾਲਿਸੀਆਂ ਹੁੰਦੀਆਂ ਧੱਕਾ ਕਰਦੇ ਰਹਿੰਦੇ ਆ, ਤੁਹਾਨੂੰ ਪਤਾ ਹੀ ਆ। ਐਕਚੁਅਲੀ ਨਾ ਕੱਲ ਮੈਂ ਇੱਕ ਸ਼ੋਅ ਸੁਣ ਰਿਹਾ ਸੀ ਲੋਕਲੀ, ਸਾਡੇ ਬੇ ਏਰੀਏ ਦੇ ਵਿੱਚ ਇੱਕ ਇੰਡੀਅਨ ਰੇਡੀਓ ਸਟੇਸ਼ਨ ਆ, ਤੇ ਉੱਥੇ ਬਸ ਇਹੀ ਕਰ ਰਹੇ ਸੀ ਵੀ ਮੈਮੋਰੀਅਲ ਡੇ ਕੀ ਹੋ ਰਿਹਾ ਜੀ। ਉਹ ਕਹਿ ਰਿਹਾ ਜੀ ਉੱਥੇ ਸੇਲ ਲੱਗੀ ਆ, ਇਸ ਸਟੋਰ ਤੇ ਆ ਸਬਜ਼ੀਆਂ ਦੀ ਸੇਲ ਲੱਗੀ ਆ, ਅਸੀਂ ਜੀ ਉੱਥੇ ਮੱਛੀਆਂ ਫੜਨ ਜਾਣਾ ਆ, ਅਸੀਂ ਜੀ ਉੱਥੇ ਕ੍ਰਿਕਟ ਖੇਲਣੀ ਆ, ਅਸੀਂ ਜੀ ਆਹ ਕਰਨਾ। ਸੋ ਆਪਾਂ, ਤੁਹਾਨੂੰ ਪਤਾ ਹੀ ਆ, ਜਦ ਦਾ 2010 ਦਾ ਪੰਜਾਬੀ ਰੇਡੀਓ USA ਚੱਲਿਆ ਆ, ਆਪਾਂ ਹਮੇਸ਼ਾ ਹੀ ਜਿਹੜੇ ਵੀ ਸ਼ਹੀਦ ਹੋਏ ਆ ਉਹਨਾਂ ਨੂੰ ਹਮੇਸ਼ਾ ਯਾਦ ਕਰਦੇ ਆ। ਸੋ ਨਾਲ ਆਪਾਂ ਆਪਣੀ ਕਮਿਊਨਿਟੀ ਨੂੰ ਇਹ ਵੀ ਦੱਸਦੇ ਆ ਭਈ ਇਕੱਲਾ ਇੱਦਾਂ ਨਾ ਸੋਚੋ ਵੀ ਠੀਕ ਆ ਵੀ ਅਸੀਂ ਆਏ ਆ ਇੱਥੇ ਅਮਰੀਕਾ ਦੇ ਵਿੱਚ ਨਜ਼ਾਰੇ ਲੈ ਰਹੇ ਆ, ਸਾਡਾ ਹੀ ਪਰਿਵਾਰ ਵੀ, ਸਾਡੇ ਬੱਚੇ ਵੀ ਜਿਹੜੇ ਆ ਅਮਰੀਕਾ ਦੇ ਲਈ ਸ਼ਹਾਦਤਾਂ ਦੇ ਰਹੇ ਆ, ਉਹਨਾਂ ਦੇ ਨਾਂ ਵੀ ਤੁਹਾਨੂੰ ਪਤਾ ਲੱਗਣੇ ਚਾਹੀਦੇ ਆ। ਉਹਨਾਂ ਦੇ ਪਰਿਵਾਰਾਂ ਦਾ ਜਿਹੜਾ ਧੰਨਵਾਦ ਕਰਨਾ ਚਾਹੀਦਾ ਜਿੱਥੇ ਵੀ ਮਿਲਦੇ ਆ। ਹਮੇਸ਼ਾ ਹੀ ਆਪਾਂ ਨਿਰਮਲ ਸਿੰਘ ਹੋਣੀ ਹਮੇਸ਼ਾ ਸਾਡੇ ਨਾਲ ਗੱਲਬਾਤ ਕਰਦੇ ਰਹਿੰਦੇ ਆ। ਕਾਰਪੋਰਲ ਗੁਰਪ੍ਰੀਤ ਸਿੰਘ ਉਹਨਾਂ ਦੇ ਜਿਹੜੇ ਫਾਦਰ ਹੈਗੇ ਆ। ਸੋ ਇਹਦੇ ਨਾਲ ਕੀ ਆ, ਆਪਣੀ ਕਮਿਊਨਿਟੀ ਨੂੰ ਪਤਾ ਲੱਗਦਾ। ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਵੀ ਹਾਂ ਜਿਹੜੇ ਲੋਕਾਂ ਨੇ ਸ਼ਹਾਦਤ ਦਿੱਤੀ ਹੈਗੀ ਆ, ਬੱਚੇ ਬੱਚੀਆਂ ਨੇ, ਉਹ ਆਪਣੀ ਕਮਿਊਨਿਟੀ ਚੋਂ ਵੀ ਹੈਗੇ ਆ। ਸੋ ਉਹਨਾਂ ਨੂੰ ਵੀ ਜਿਹੜਾ ਯਾਦ ਕਰੀਏ ਆਪਾਂ ਤੇ ਨਾਲੇ ਪ੍ਰਾਊਡ ਫੀਲ ਕਰੀਏ। ਹਾਂਜੀ, ਨਹੀਂ ਬਿਲਕੁਲ ਜੀ ਜੀ। ਤੇ ਇਹ ਚੀਜ਼ ਜਿਹੜੀ ਉਹ ਆਪਣੇ ਸਾਹਮਣੇ ਆ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ ਜਿਹੜਾ ਉਹ ਹੋ ਚੁੱਕਾ ਆ। ਤੇ ਪੰਜਾਬੀ ਟੈਕ ਟਾਕ ਵੀ ਜਿਹੜਾ ਜ਼ਰੂਰ ਸੁਣਿਓ, ਉਹ ਅੱਜ 3 ਤੋਂ 4 ਵਜੇ ਦੇ ਵਿੱਚ ਜਿਹੜਾ ਆਉਣਾ ਆ। AI ਨੂੰ ਲੈ ਕੇ ਗੱਲਾਂ ਆ, ਜਿੱਦਾਂ ਅੱਜ ਬਿਆਨ ਆਇਆ ਆ ਪੋਪ ਦਾ, ਉਹਨਾਂ ਨੂੰ ਲੈ ਕੇ ਹੋਰ AI ਦੇ ਵਿੱਚ ਕੀ ਚੱਲ ਰਿਹਾ ਆ। ਕਿਉਂਕਿ ਅੱਜ ਦੀ ਦੁਨੀਆ ਦੇ ਵਿੱਚ ਜਿਹੜੀ ਟੈਕਨੋਲੋਜੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ AI ਸਿਰਮੌਰ ਆ। ਉਸ ਨੇ ਹਰ ਇੱਕ ਟੈਕਨੋਲੋਜੀ ਦੇ ਉੱਤੇ ਆਪਣਾ ਜਿਹੜਾ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ ਵੀ ਕੋਸ਼ਿਸ਼ ਆ, ਉਹਦੇ ਹੇਠਾਂ ਜਿਹੜਾ ਆ ਉਹ ਅੰਬਰੇਲਾ ਜਿਹੜਾ ਉਹ ਵੱਡਾ ਬਣਦਾ ਜਿਹੜਾ ਉਹ ਜਾ ਰਿਹਾ ਆ। ਸੋ ਉਹਦੇ ਬਾਰੇ ਜਿਹੜੀ ਉਹ ਚੀਜ਼ ਆ ਦੱਸਦੇ ਆਪਾਂ ਦੱਸਾਂਗੇ ਵੀ। ਤੇ ਬਹੁਤ ਵਾਰੀ ਆਪਾਂ ਨੂੰ ਕੁਐਸਚਨ ਵੀ ਆਉਂਦੇ ਵੀ ਕਿਹੜੇ ਕੋਰਸ ਕਰਨੇ, ਕਿਵੇਂ ਕਰਨਾ, ਉਹਦੇ ਬਾਰੇ ਵੀ ਆਪਾਂ ਜਿਹੜੀ ਉਹ ਗੱਲਬਾਤ ਕਰਦੇ ਰਹਿੰਦੇ ਹਾਂ। ਤੇ ਕੋਈ ਹੋਰ ਇੰਡਸਟਰੀ ਦੇ ਜਿਹੜੇ ਵੱਖ-ਵੱਖ ਐਕਸਪਰਟਸ ਆ ਉਹਨਾਂ ਨੂੰ ਵੀ ਲਿਆਉਣ ਦੀ ਸਾਡੀ ਜਿਹੜੀ ਉਹ ਕੋਸ਼ਿਸ਼ ਰਹਿੰਦੀ ਹੈਗੀ ਆ। ਤੇ ਜਾਂਦੇ ਜਾਂਦੇ ਹਰਜੋਤ ਸਿੰਘ ਜੀ, ਇੱਕ ਆਪਣੇ ਗਵਾਂਢੀ ਮੁਲਕ ਤੋਂ ਖਬਰ ਆ ਰਹੀ ਆ, ਜਿਹੜੇ ਇਨਵਿਜ਼ੀਬਲ ਇਨਵੇਡਰਸ ਦੀ ਆਪਾਂ ਅਕਸਰ ਇੱਥੇ ਅਮਰੀਕਾ 'ਚ ਵੀ ਗੱਲ ਕਰਦੇ ਰਹਿੰਦੇ ਨਾ, ਵੀ ਭਾਰਤ ਤੋਂ ਜਿਹੜੇ ਉਹ ਆ ਕੇ ਤੇ ਕਿਸ ਤਰੀਕੇ ਦੇ ਨਾਲ ਇੱਥੋਂ ਦੇ ਲੋਕਾਂ ਨੂੰ ਤੰਗ ਕਰ ਰਹੇ ਆ, ਪਰੇਸ਼ਾਨ ਕਰ ਰਹੇ ਆ, ਕੋਈ ਫਰੌਤੀਆਂ ਦੇ ਲਈ, ਕੋਈ ਕਤਲੋਗਾਰਤ, ਕੋਈ ਗੋਲੀਆਂ ਚੱਲਣੀਆਂ, ਇਹ ਵੋ। ਉਸੇ ਸੰਬੰਧ ਦੇ ਵਿੱਚ ਓਨਟਾਰੀਓ ਦੀ ਪੀਲ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਅਪਰਾਧਿਕ ਗਿਰੋਹ ਜਿਹੜਾ ਉਹ ਉਹਦਾ ਪਰਦਾਫਾਸ਼ ਕੀਤਾ। 17 ਲੋਕ ਫੜੇ ਆ। ਤੇ ਅਫਸੋਸ ਦੇ ਨਾਲ ਸਾਰੇ ਦੇ ਸਾਰੇ ਜਿਹੜੇ ਪੰਜਾਬੀ, ਇਹ ਹੁਣ ਤੁਸੀਂ ਹਿਸਾਬ ਲਾ ਲਓ
ਵੀ ਕਿਹੜੇ ਪਾਸੇ ਵੱਲ ਨੂੰ ਜਿਹੜਾ ਗੱਲ ਆ ਉਹ ਬਣੀ ਪਈ ਆ, ਵੀ ਇਹ ਅਪਰਾਧੀ ਬਿਰਤੀ ਵਾਲੇ ਜਿਹੜੇ ਲੋਕ ਆ, ਇਹਨਾਂ ਨੇ ਆ ਕੇ ਆਮ ਲੋਕਾਂ ਦਾ, ਜਿਨ੍ਹਾਂ ਨੇ ਮਿਹਨਤ ਕੀਤੀਆਂ ਆ ਪਿਛਲੇ ਕਈ ਦਹਾਕਿਆਂ ਤੋਂ, ਸਦੀਆਂ ਤੋਂ ਮਿਹਨਤਾਂ ਕਰਕੇ ਆਪਣਾ ਨਾਮ ਖੱਟ ਰਹੇ ਆ, ਉਹਨਾਂ ਦਾ ਨਾਮ ਸਾਰਿਆਂ ਦਾ ਜਿਹੜਾ ਇਹਨਾਂ ਨੇ ਮਿੱਟੀ ਜਿਹੜਾ ਉਹ ਕਰ ਦਿੱਤਾ, ਬਦਨਾਮ ਕਰ ਦਿੱਤਾ। ਐਸੇ ਕਿੱਲ ਜਿਹੜੇ ਉਹ ਗੱਡ ਰਹੇ ਆ, ਲੋਕਾਂ ਦੇ ਲਈ ਤੁਰਨਾ ਔਖਾ ਹੋਇਆ ਪਿਆ ਆ। 24 ਘਟਨਾਵਾਂ ਦੇ ਨਾਲ ਸੰਬੰਧਿਤ 17 ਲੋਕ ਜਿਹੜੇ ਹਰਜੋਤ ਸਿੰਘ ਜੀ ਗ੍ਰਿਫਤਾਰ ਕੀਤੇ ਆ, 106 ਚਾਰਜ ਜਿਹੜੇ ਉਹ ਲੱਗੇ ਆ। 4 ਬ੍ਰਦਰਸ ਕਰਕੇ ਜਿਹੜਾ ਇਹਨਾਂ ਨੇ ਇੱਕ ਅੰਤਰਰਾਸ਼ਟਰੀ ਗਰੋਹ ਉਹਦਾ ਨਾਲ ਜੁੜੇ ਹੋਏ ਜਿਹੜੇ ਉਹ ਦੱਸੇ ਜਿਹੜੇ ਉਹ ਜਾਂਦੇ ਆ। 2025 ਦੇ ਵਿੱਚ ਇਹਨਾਂ ਦੀ ਜਾਂਚ ਜਿਹੜੀ ਹਰਜੋਤ ਸਿੰਘ ਜੀ ਸ਼ੁਰੂ ਕੀਤੀ ਗਈ ਸੀ। ਪੀਲ ਪੁਲਿਸ ਨੇ, ਓਨਟਾਰੀਓ ਪ੍ਰੋਵਿੰਸ਼ਨਲ ਪੁਲਿਸ, ਕੈਨੇਡਾ ਬਾਰਡਰ ਸਰਵਿਸ ਏਜੰਸੀ CBSA, FBI ਤੇ ਫਿਨ ਟਰੈਕ, ਇਹਨਾਂ ਸਾਰੀਆਂ ਏਜੰਸੀਜ਼ ਜਿਹੜੀਆਂ ਉਹ ਸ਼ਾਮਲ ਸੀਗੀਆਂ। ਬ੍ਰਿਟਿਸ਼ ਕੋਲੰਬੀਆ ਦੇ ਤੇ ਜਿਹੜੇ ਓਨਟਾਰੀਓ ਦੇ ਜਿਹੜੇ ਆ ਉਹ ਇਸ ਦੇ ਵਿੱਚ ਨਾਲ ਜਿਹੜੇ ਉਹ ਫੜੇ ਗਏ ਆ। ਇੱਕ ਹਰਜੋਤ ਸਿੰਘ ਜੀ ਬੰਦਾ ਜਿਹੜਾ ਆ ਉਹ ਕੈਲੀਫੋਰਨੀਆ ਦਾ ਵੀ, ਮੰਟੀਕੇ ਦਾ ਵੀ ਜਿਹੜਾ ਉਹ ਇਸ ਦੇ ਵਿੱਚ ਚਾਰਜ ਜਿਹੜੇ ਉਹ ਕੀਤੇ ਗਏ ਆ। ਬਰੈਂਪਟਨ ਦਾ 25 ਸਾਲਾ ਇਕਬਾਲ ਸਿੰਘ, ਨੌਰਵਲ ਤੋਂ 24 ਸਾਲਾ ਆਕਾਸ਼ਦੀਪ ਸਿੰਘ, ਸਰੀ BC ਤੋਂ 25 ਸਾਲਾ ਰਵਿੰਦਰ ਸਿੰਘ, ਸਰੀ ਦਾ 21 ਸਾਲਾ ਜਸ਼ਨਵੀਰ ਸਿੰਘ, ਬਰੈਂਪਟਨ ਦੇ ਅਗਲੇ ਸਾਰੇ 26 ਸਾਲਾ ਦਿਲਾਵਰਪ੍ਰੀਤ ਸਿੰਘ, 21 ਸਾਲਾ ਮਨਦੀਪ ਸਿੰਘ, 22 ਸਾਲਾ ਪ੍ਰਭਦੀਪ ਸਿੰਘ, 22 ਸਾਲਾ ਪ੍ਰਤਾਪਵੀਰ ਘੁੰਮਣ, 29 ਸਾਲਾ ਅਜੇਦੀਪ, 24 ਸਾਲਾ ਨਵਰੂਪ ਸਿੰਘ, 28 ਸਾਲਾ ਰਾਜਨ ਸਿੰਘ, ਇਹ ਬੈਰੀ ਤੋਂ ਨੇ। ਹੁਣ ਬੈਰੀ ਤੋਂ ਹੀ 22 ਸਾਲਾ ਅਮ੍ਰਿਤਜੋਤ, 22 ਸਾਲਾ ਜਸ਼ਨਪ੍ਰੀਤ, 27 ਸਾਲਾ ਗੁਨੀਤ, 32 ਸਾਲਾ ਸੁਖਵਿੰਦਰ ਸਿੰਘ, 30 ਸਾਲਾ ਮਹਿੰਦਰ ਸਿੰਘ ਤੇ ਮੰਟੀਕੇ ਤੋਂ 22 ਸਾਲਾ ਗੌਤਮ, ਇਹ ਜਿਹੜੇ ਉਹ ਸ਼ਾਮਲ ਆ। ਗੋਲੀਬਾਰੀ, ਆਰਸਨ, ਆਗਜਨੀ, 324 ਗੋਲੀਆਂ ਚਲਾਉਣ ਦੇ ਦੋਸ਼ ਆ ਇਹਨਾਂ 17 ਜਿਹੜੇ ਉਹ ਜਾਣਿਆਂ ਦੇ ਉੱਤੇ। ਹਥਿਆਰ ਵੀ ਫੜੇ ਆ, ਨਸ਼ੀਲੇ ਪਦਾਰਥ ਵੀ ਫੜੇ ਆ, ਮੋਬਾਈਲ ਫੋਨ, ਸਿਮ ਕਾਰਡ, ਨਕਲੀ ਪਛਾਣ ਵਾਲੇ ਜਿਹੜੇ ਦਸਤਾਵੇਜ਼, ਪਛਾਣ ਪੱਤਰ, ਉਹ ਵੀ ਜਿਹੜੇ ਉਹ ਫੜੇ ਗਏ ਆ। ਪੁਲਿਸ ਦਾ ਕਹਿਣਾ ਵੀ ਹੋਰ ਗ੍ਰਿਫਤਾਰੀਆਂ ਜਿਹੜੀਆਂ ਉਹ ਹੋ ਸਕਦੀਆਂ। ਸੋ ਜਿੰਨੇ ਵੀ ਆਪਾਂ ਰਹਿ ਰਹੇ ਆ ਨਾ ਲੋਕ, ਇਹ ਤੁਹਾਡੇ ਇਰਦ ਗਿਰਦ ਇਦਾਂ ਦੇ ਜਿਹੜੇ ਇਨਵਿਜ਼ੀਬਲ ਇਨਵੇਡਰਸ ਤੁਰੇ ਫਿਰਦੇ ਨੇ। ਇਨਵਿਜ਼ੀਬਲ ਇਨਵੇਡਰਸ ਆਪਾਂ ਤਾਂ ਕਹਿੰਦੇ ਆ ਵੀ ਇੱਕ ਤਾਂ ਇਹਨਾਂ ਨੇ ਘੁਸਪੈਠ ਕੀਤੀ ਹੋਈ ਆ ਤੇ ਦਿਸਦੇ ਨਹੀਂ ਆ, ਦੇਖਣ ਨੂੰ ਆਪਣੇ ਵਰਗੇ ਲੱਗਦੇ, ਆਮ ਘਰਾਂ ਦੇ ਨਿਆਣੇ ਜਿਹੜੇ ਇਹ ਲੱਗਦੇ ਆ, ਪਰ ਇਹ ਘਿਨਾਉਣੇ ਕੰਮਾਂ ਦੇ ਵਿੱਚ ਜਿਹੜੇ ਉਹ ਪਏ ਹੋਏ ਆ। ਲੋਕਾਂ ਨੂੰ ਕਹਿ ਲਓ ਵੀ ਕਿਸ ਤਰੀਕੇ ਦੇ ਨਾਲ ਧਮਕੀਆਂ ਦੇ ਰਹੇ ਆ, ਗੋਲੀਬਾਰੀ ਜਿਹੜੀ ਉਹ ਕਰਦੇ ਆ, ਫਰੌਤੀ ਦੀਆਂ ਮੰਗਾਂ ਜਿਹੜੀਆਂ ਇਸ ਦੇ ਵਿੱਚ ਹੋ ਰਹੀਆਂ, ਚਾਹੇ ਉਹ ਕਾਰੋਬਾਰੀ ਆ ਤੇ ਚਾਹੇ ਉਹ ਆਮ ਭਾਈਚਾਰੇ ਦੇ ਜਿਹੜੇ ਲੋਕ ਆ, ਉਹਨਾਂ ਦੇ ਉਲਟ ਇਸ ਤਰੀਕੇ ਦੇ ਜਿਹੜੇ ਲੋਕ ਆ ਉਹ ਆ ਕੇ ਜਿਹੜੇ ਆ ਉਹ ਲੋਕਾਂ ਨੂੰ ਤੰਗ ਪਰੇਸ਼ਾਨ ਜਿਹੜੇ ਉਹ ਕਰ ਰਹੇ ਆ। ਤੇ ਹਰਜੋਤ ਸਿੰਘ ਜੀ, ਅਫਸੋਸ ਵਾਲੀ ਗੱਲ ਆ ਵੀ ਪੰਜਾਬ ਦੇ ਜਿਹੜੇ ਜੰਮੇ ਜਾਏ ਆ ਉਹ ਕਿਹੜੇ ਕੰਮਾਂ ਦੇ ਵਿੱਚ ਜਿਹੜੇ ਉਹ ਪੈ ਗਏ ਆ। ਮਿਹਨਤ ਦੇ ਲਈ ਜਾਣੇ ਜਾਂਦੇ, ਲੋਕਾਂ ਦੀ ਇੱਜ਼ਤਾਂ ਦੇ ਰਾਖੇ ਜਿਹੜੇ ਉਹ ਮੰਨਣ ਵਾਲੇ, ਕਹੇ ਜਾਣ ਵਾਲੇ, ਇਹ ਅੱਜ ਕਿਹੜੇ ਫਰੌਤੀਆਂ ਦੇ ਵਿੱਚ, ਗੋਲੀਆਂ ਕਾਂਡਾਂ ਦੇ ਵਿੱਚ ਤੇ ਅੱਗਜਨੀਆਂ ਦੇ ਵਿੱਚ ਜਿਹੜੇ ਉਹ ਲੱਗੇ ਪਏ ਆ। ਅਕਲ ਨੂੰ ਹੱਥ ਮਾਰਨਾ ਚਾਹੀਦਾ ਤੇ ਆਮ ਲੋਕਾਂ ਨੂੰ ਬੜੇ ਹੀ ਸਤਰਕ ਰਹਿ ਕੇ, ਸੁਹਿਰਦ ਹੋ ਕੇ ਕੰਮ ਕਰਨਾ ਚਾਹੀਦਾ। ਜੇ ਕਿਸੇ ਦੇ ਉੱਤੇ ਵੀ ਤੁਹਾਨੂੰ ਕੋਈ ਸ਼ੱਕ ਆ ਵੀ ਉਹ ਇਦਾਂ ਦੇ ਕੰਮਾਂ ਦੇ ਵਿੱਚ ਲੱਗਾ ਆ, ਤਾਂ ਭਾਈ FBI ਦੀ ਟਿਪ ਲਾਈਨ ਦੇ ਉੱਤੇ ਤੁਰੰਤ ਜਿਹੜੀ ਉਹਨਾਂ ਨੂੰ ਕਾਲ ਕਰੋ, ਤਾਂ ਜੋ ਆਪਾਂ ਇਹ ਗੰਦਗੀ ਜਿਹੜੀ ਆ ਉਹ ਇੱਥੋਂ ਸਾਫ਼ ਕਰ ਸਕੀਏ ਜੀ। ਸੋ ਸਾਰਿਆਂ ਦੀ ਤੁਸੀਂ ਏਜ ਗਰੁੱਪ ਦੇਖ ਲਓ ਵੀ 21-22 ਸਾਲ ਤੋਂ ਲੈ ਕੇ 30 ਸਾਲ ਦੀ ਉਮਰ ਤੱਕ ਦੇ ਹੈਗੇ ਆ। ਸੋ ਇਹ ਵੀ ਆਹ ਕੰਮ ਮਿਹਨਤ ਕਰਨ ਦਾ ਹੁੰਦਾ, ਇਹ ਵਕਤ ਹੁੰਦਾ। ਹਰਜੋਤ ਸਿੰਘ ਜੀ ਦੇਖ ਲਓ ਕਿਹੜੇ ਕੰਮਾਂ ਇਹਨਾਂ ਚ ਪੱਗਾਂ ਵਾਲੇ ਵੀ ਹੈਗੇ ਆ। ਪਿਛਲੇ ਹਫ਼ਤੇ ਇੱਥੇ ਵੀ ਫੜਿਆ ਇੱਕ ਕਾਰਾਂ ਚੋਰੀ ਦੇ ਮਾਮਲੇ ਦੇ ਵਿੱਚ। ਸੋ ਬਹੁਤ ਜ਼ਿਆਦਾ ਜਿਹਦੀ ਬਦਨਾਮੀ ਹੋ ਰਹੀ ਆ ਆਪਣੀ ਕੌਮ ਦੀ। ਅਨਫੋਰਚੂਨੇਟਲੀ ਆਪਣੀਆਂ ਜਿਹੜੀਆਂ ਸੰਸਥਾਵਾਂ ਆ, ਆਪਣੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਆ, ਉਹ ਚੁੱਪ ਬੈਠੀਆਂ ਆ। ਪਤਾ ਨਹੀਂ ਉਹੀ ਵੇਟ ਕਰ ਰਹੀਆਂ ਜਦੋਂ ਤੱਕ, ਜਿੱਦਾਂ ਆਪਾਂ ਸੋਚਦੇ ਨਾ ਵੀ ਇੱਕ ਕਮਿਊਨਿਟੀ ਵਾਲੇ ਜਿਹੜੇ ਲੋਕ ਆ, ਆਪਾਂ ਉਹਨਾਂ ਦੇ ਲਾਗੇ ਘਰ ਨਹੀਂ ਲੈਣਾ ਹੈਗਾ, ਵੀ ਬਹੁਤ ਖਤਰਾ ਆ ਕਿਤੇ ਇਹ ਹਾਲ ਸਾਡਾ ਸਾਰਿਆਂ ਦਾ ਨਾ ਬਣ ਜਾਏ। ਕਮਿਊਨਿਟੀ ਨੂੰ, ਆਪਣੀਆਂ ਸੋਸ਼ਲ ਆਰਗੇਨਾਈਜੇਸ਼ਨਸ ਨੂੰ, ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਇਸ ਬਾਰੇ ਬੜਾ ਸੀਰੀਅਸਲੀ ਸੋਚਣਾ ਚਾਹੀਦਾ ਆ ਕਿ ਆਪਣੀ ਕਮਿਊਨਿਟੀ ਤੇ ਬਹੁਤ ਛੇਤੀ ਇੱਕ ਬਹੁਤ ਵੱਡਾ ਜਿਹੜਾ ਟੈਗ ਆ ਉਹ ਲੱਗ ਜਾਣਾ, ਜਿਹੜੀ ਰੋਜ਼ ਦੀ ਖਬਰਾਂ ਦੀਆਂ ਲੱਗੇ ਰਿਹਾ ਆ। ਤੇ ਫਿਰ ਸਾਰਿਆਂ ਨੇ ਜਿਹੜਾ ਆ ਆਪਾਂ ਰੋਣਾ ਆ ਵੀ ਭਾਈ ਆਹ ਹੁਣ ਗੱਲ ਹੋ ਗਈ ਹੈਗੀ ਆ। ਉਸ ਤੋਂ ਪਹਿਲਾਂ ਜ਼ਰੂਰ ਸਾਰਿਆਂ ਨੂੰ ਰਲ ਕੇ ਜਿਹੜਾ ਆ ਕੋਈ ਐਕਸ਼ਨ ਲੈਣਾ ਚਾਹੀਦਾ ਹੈਗਾ ਆ। ਇਹਨਾਂ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਵੀ ਭਾਈ
ਤੁਸੀਂ ਜਿਹੜੇ 100 ਸਾਲ ਤੋਂ ਜਿਹੜੇ ਆਪਣੇ ਬਜ਼ੁਰਗ ਇੱਥੇ ਆਏ ਸੀ 25-25 ਸੈਂਟ ਤੇ ਜਿਹੜੇ ਕੰਮ ਕਰਦੇ ਸੀ, ਉਹਨਾਂ ਨੇ ਕਦੇ ਇਦਾਂ ਦਾ ਕੰਮ ਨਹੀਂ ਕੀਤਾ। ਉਹਨਾਂ ਨੇ ਗੁਰੂ ਘਰ ਬਣਾਏ, ਇੰਨੀਆਂ ਆਰਗੇਨਾਈਜੇਸ਼ਨ ਬਣਾਈਆਂ, ਤੇ ਹੁਣ ਆਪਾਂ ਕਿਉਂ ਜਿਹੜਾ ਆ ਇਹ ਅੱਜ ਕੱਲ ਤਾਂ ਜੌਬ ਵੀ ਲੱਭਣੀ ਬੜੀ ਈਜ਼ੀ ਆ, ਬੜੀਆਂ ਜੌਬਾਂ ਬੜੀਆਂ ਈਜ਼ੀ ਆ, ਕਰਨੀਆਂ ਵੀ ਈਜ਼ੀ ਆ। ਤੁਸੀਂ ਉਹ ਮਾਹੌਲ ਸੋਚੋ ਜਿਸ ਟਾਈਮ ਦੇ ਉੱਤੇ ਆਪਣੇ ਬੰਦੇ ਕੈਨੇਡਾ 'ਚ ਜਾਂ ਅਮਰੀਕਾ 'ਚ ਆਏ, ਘੋੜਿਆਂ ਦੇ ਤਵੇਲਿਆਂ ਵਿੱਚ ਰਹਿੰਦੇ ਸੀ, ਆਟਾ ਵੀ ਨਹੀਂ ਮਿਲਦਾ ਸੀ, ਮਕਸੀਕਿਆਂ ਵਾਲੀਆਂ ਜਿਹੜੀਆਂ ਰੋਟੀਆਂ ਖਾਂਦੇ ਸੀ, ਤੇ ਗੁਰੂ ਘਰ ਵੀ ਕਦੇ-ਕਦੇ ਜਾ ਹੁੰਦਾ ਸੀ ਉਹਨਾਂ ਤੋਂ। ਪਹਿਲਾਂ ਉਹਨਾਂ ਨੇ ਗੁਰੂ ਘਰ ਬਣਾਏ, ਫਿਰ ਵੀ ਉਹਨਾਂ ਦੇ ਕਿੰਨੇ-ਕਿੰਨੇ ਸੈਂਟਾਂ ਤੇ ਉਹ ਕੰਮ ਕਰਦੇ ਸੀ। ਕਦੇ ਉਹਨਾਂ ਦਾ ਇੱਦਾਂ ਦਾ ਕ੍ਰਿਮੀਨਲ ਹਿਸਟਰੀ ਨਹੀਂ ਆਈ ਹੈਗੀ, ਹਮੇਸ਼ਾ ਹੀ ਆਈ ਵੀ ਬਹੁਤ ਹਾਰਡ ਵਰਕਰ ਹੈਗੇ। ਤੇ ਇਸੇ ਦੇਖੋ ਕਰਕੇ ਇੱਥੇ ਜਿਹੜੀ ਸਾਰਾ ਕੁਝ ਆਪਾਂ ਪਹੁੰਚੇ ਹਾਂ। ਵਧੀਆ ਹੁੰਦੇ ਹੋਏ ਭਾਰਤ ਨੂੰ ਆਜ਼ਾਦ ਕਰਾਉਣ ਦੇ ਲਈ ਤੁਰ ਪਏ ਸੀਗੇ ਉਹ ਤਾਂ, ਜੀ ਸਭ ਕੁਝ ਛੱਡ ਕੇ, ਹਨਾ ਵੀ ਉਹ ਇੱਕ ਉਹ ਲੋਕ ਸੀਗੇ ਤੇ ਇੱਕ ਅੱਜ ਦੇ ਆ। ਸੋ ਸਾਰਿਆਂ ਨੂੰ ਨਹੀਂ ਆਪਾਂ ਇੱਕੋ ਰੱਸੇ ਬੰਨ੍ਹਦੇ, ਪਰ ਆਪਾਂ ਇਹ ਕਹਿ ਰਹੇ ਹਾਂ ਵੀ ਆਪਾਂ ਥੋੜੇ ਦੇਖੀਏ ਵੀ ਕੀ ਜਿਹੜਾ ਉਹ ਚੱਲ ਰਿਹਾ, ਜਿਹੜੇ ਕੋਈ ਇਦਾਂ ਦੇ ਕੰਮ ਕਰ ਰਹੇ ਆ ਉਹਨਾਂ ਨੂੰ ਐਕਸਪੋਜ਼ ਕਰਕੇ ਤੇ ਉਹਨਾਂ ਨੂੰ ਉਹ ਗੰਦਗੀ ਨੂੰ ਜਿਹੜਾ ਉਹ ਸਾਫ਼ ਕਰਨ ਵੱਲ ਨੂੰ ਆਪਾਂ ਨੂੰ ਵਧਣਾ ਚਾਹੀਦਾ ਹੈਗਾ ਆ ਜੀ। ਤੇ ਹਰਜੋਤ ਸਿੰਘ ਜੀ, ਆਪਾਂ ਹੁਣ ਇਜਾਜ਼ਤ ਲੈਂਦੇ ਹਾਂ, ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ। ਮਿਲਦੇ ਹਾਂ ਜਿਹੜਾ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।